ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਸ਼ਾਮ ਦੇ ਬੁਲਟਨ ਦੇ ਵਿੱਚ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਅਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 28 ਤਰੀਕ ਆ ਅਤੇ ਦਿਨ ਜਿਹੜਾ ਵੀਰਵਾਰ ਆ ਅਤੇ ਸ਼ਾਮ ਦਾ ਤੁਹਾਡੇ ਲਈ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਉੱਪਰ ਡਿਜੀਟਲ ਸਟੂਡੀਓ ਯੂਨੀਵਰਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਸਵਿੰਦਰ ਉੱਪਲ 5302182360, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਭਵਨ ਸਿੰਘ ਗੌਰਵ ਸਹੋਤਾ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆਪਾਂ ਪਿਛਲੇ 2 ਦਿਨਾਂ ਤੋਂ ਡਿਸਕਸ ਕਰਦੇ ਆ ਰਹੇ ਹਾਂ, ਕਿਸ ਤਰ੍ਹਾਂ ਕਾਲੇ ਮੂਲ ਦਾ ਜਿਹੜਾ ਇੱਕ ਨੌਜਵਾਨ ਸੀ ਜਾਰਜ ਫਲੋਇਡ, ਜਿਸ ਦੇ ਜਿਹੜੀ ਗਰਦਨ 'ਤੇ ਗੋਡਾ ਰੱਖ ਕੇ ਪੁਲਿਸ ਵਾਲਿਆਂ ਵੱਲੋਂ ਉਸ ਨੂੰ ਮਾਰਿਆ ਗਿਆ। ਕਹਿੰਦੇ ਪਈ ਨਵੀਂ ਜਿਹੜੀ ਹੁਣ ਇੰਟਰਨਲ ਇਨਵੈਸਟੀਗੇਸ਼ਨ ਹੋਈ ਆ ਮਿਨੀਐਪੋਲਿਸ ਪੁਲਿਸ ਡਿਪਾਰਟਮੈਂਟ ਦੀ, ਉਹਦੇ 'ਚ ਇਹ ਪਤਾ ਲੱਗਿਆ ਵੀ ਜਾਰਜ ਫਲੋਇਡ ਦੀ ਗਰਦਨ ਦੇ ਉੱਤੇ ਜਿਹੜੇ ਪੁਲਿਸ ਆਫੀਸਰ ਨੇ ਆਪਣਾ ਗੋਡਾ ਰੱਖਿਆ ਸੀ, ਉਹਦੇ ਉੱਤੇ 18 ਪਹਿਲਾਂ ਜਿਹੜੀਆਂ ਕੰਪਲੇਨਸ ਆ ਉਹ ਹੋ ਚੁੱਕੀਆਂ ਹੈਗੀਆਂ। ਸੋ ਪਹਿਲਾਂ ਹੀ ਦੇਖੋ ਇੱਦਾਂ ਦੇ ਉਹ ਕੰਮ ਕਰ ਚੁੱਕਾ ਸੀ, ਪਰ ਪਤਾ ਨਹੀਂ ਕਿਉਂ ਉਸ ਨੂੰ ਨਹੀਂ ਫਾਇਰ ਕੀਤਾ ਗਿਆ। ਜੀ ਬਿਲਕੁਲ ਇਹੀ ਨਹੀਂ ਕਹਿੰਦੇ ਵੀ ਉਸ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਕਹਿ ਲਓ ਵੀ ਕਾਰਵਾਈ ਵੀ ਜਿਹੜੀ ਉਹ ਨਹੀਂ ਹੋਈ। ਬਹੁਤਿਆਂ ਦੇ ਵਿੱਚ ਅਕਵਿਟਲ ਵੀ ਜਿਹੜਾ ਉਸ ਦਾ ਹੋ ਚੁੱਕਾ ਹੋਇਆ ਸੀਗਾ। ਸੋ ਇਹ ਚੌਵਨ ਕਰਕੇ ਜਿਹੜਾ ਇਸ ਦਾ ਨਾਮ ਹੈਗਾ, ਜਿਸ ਨੇ ਮਿਨੀਐਪੋਲਿਸ ਦੇ ਵਿੱਚ ਇਸ ਜਾਰਜ ਫਲੋਇਡ ਦੇ ਜਿਹੜੇ ਆ ਉਸ ਨੂੰ ਜਿਹੜਾ ਉਹ ਮਾਰਿਆ ਸੀਗਾ। ਸੋ ਇਨਫੈਕਟ ਫਰੈਜ਼ਨੋ ਦੇ ਪੁਲਿਸ ਚੀਫ ਨੇ ਵੀ ਇਸ ਦੇ ਉੱਤੇ ਅੱਜ ਜਿਹੜਾ ਬਿਆਨ ਦਿੰਦੇ ਹੋਏ ਇਹਨਾਂ ਨੇ ਦੁੱਖ ਪ੍ਰਗਟਾਇਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਨਹੀਂ ਸੀ ਹੋਣਾ ਚਾਹੀਦਾ। ਅਤੇ ਹੁਣ ਦੇਖਦੇ ਹਾਂ ਵੀ ਉਸ ਦੇ ਉੱਤੇ ਕਿੱਦਾਂ ਦੀ ਕਾਰਵਾਈ ਜਿਹੜੀ ਉਹ ਹੋਊਗੀ। ਕਹਿੰਦੇ ਵੀ ਇਸ ਨੇ ਵਕੀਲ ਹੁਣ ਉਹ ਕੀਤਾ ਹੈ ਜਿਸ ਨੇ ਆਲਰੇਡੀ ਇਸ ਤੋਂ ਪਹਿਲਾਂ ਕਈ ਹੋਰ ਪੁਲਿਸ ਵਾਲਿਆਂ ਨੂੰ ਐਕਸੈਸਿਵ ਫੋਰਸ ਯੂਜ਼ ਕਰਨ ਦੇ ਮਾਮਲੇ 'ਚ ਅਜਿਹੇ ਮਾਮਲਿਆਂ ਦੇ ਵਿੱਚੋਂ ਉਸ ਨੂੰ ਬਚਾ ਕੇ ਰੱਖਿਆ ਹੋਇਆ ਸੀ। ਕੱਲ੍ਹ ਜਿਹੜਾ ਹੈ ਉੱਥੋਂ ਵੀਡੀਓਜ਼ ਹਰਜੋਤ ਸਿੰਘ ਜੀ ਰਾਤ ਦੀਆਂ ਕੁਛ ਸਾਹਮਣੇ ਆ ਰਹੀਆਂ, ਜਿਸ ਦੇ ਵਿੱਚ ਰਾਈਟਿੰਗ ਵੀ ਜਿਹੜੀ ਹੋਈ ਆ। ਅੱਜ ਮਿਨੇਸੋਟਾ ਦੇ ਜਿਹੜੇ ਗਵਰਨਰ ਹੈਗੇ ਟਿਮ ਵਾਲਜ਼, ਉਹਨਾਂ ਨੇ ਨੈਸ਼ਨਲ ਗਾਰਡ ਆ ਉਹਨਾਂ ਨੂੰ ਐਕਟੀਵੇਟ ਜਿਹੜਾ ਉਹ ਕਰ ਦਿੱਤਾ ਆ। ਜਿਹੜੇ 46 ਸਾਲਾ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਦੇ ਵਿੱਚ ਉੱਥੇ ਪ੍ਰੋਟੈਸਟ ਜਿਹੜੇ ਕਿ ਬਾਅਦ ਦੇ ਵਿੱਚ ਹਿੰਸਕ ਰੂਪ ਰਾਈਟਿੰਗ ਅਤੇ ਲੂਟਿੰਗ ਤੱਕ ਜਿਹੜੀ ਆ ਉਹ ਨੌਬਤ ਉੱਥੇ ਪਹੁੰਚ ਚੁੱਕੀ ਹੋਈ ਸੀ। ਇਸ ਜਿਹੜੇ ਹਰਜੋਤ ਸਿੰਘ ਜੀ ਪੁਲਿਸ ਵਾਲੇ ਦੇ ਬਾਹਰ, ਘਰ ਦੇ ਬਾਹਰ ਜਿਹੜੇ 70 ਤੋਂ ਬਾਅਦ ਤਕਰੀਬਨ 75 ਪੁਲਿਸ ਵਾਲੇ ਜਿਹੜੇ ਆ ਪ੍ਰੋਟੈਸਟਰਸ ਨੂੰ ਰੋਕਣ ਦੇ ਲਈ, ਉਸ ਨੂੰ ਬਚਾਉਣ ਦੇ ਲਈ ਜਿਹੜੇ ਉੱਥੇ ਲੱਗੇ ਹੋਏ ਸੀ। ਇਸ ਤੋਂ ਇਲਾਵਾ ਹਰਜੋਤ ਸਿੰਘ ਜੀ ਦੇਖਿਆ ਜਾ ਰਿਹਾ ਵੀ ਹੁਣ ਬਹੁਤ ਸਾਰੇ ਪੁਲਿਸ ਵਾਲੇ ਇਸ ਨੂੰ ਕੰਡੈਮ ਕਰ ਰਹੇ ਆ, ਜੋ ਵੀ ਇਸ ਚੌਵਨ ਨੇ ਫਲੋਇਡ ਦੇ ਨਾਲ ਜਿਹੜਾ ਉਹ ਕੀਤਾ, ਅਤੇ ਕਹਿ ਰਹੇ ਆ ਵੀ ਭਾਈ ਤੁਸੀਂ ਸਾਰਿਆਂ ਨੂੰ ਵੀ ਮਾੜਾ ਨਾ ਆਖੋ, ਬਹੁਤ ਸਾਰੇ ਜਿਹੜੇ ਚੰਗੇ ਪੁਲਿਸ ਵਾਲੇ ਵੀ ਇੱਥੇ ਹੈਗੇ ਨੇ। ਬਹੁਤਾਤ ਜਿਹੜੀ ਦੁਨੀਆ ਹੈ ਉਹ ਪੁਲਿਸ ਵਾਲਿਆਂ ਦੇ ਹੱਕ ਦੇ ਵਿੱਚ ਹੁੰਦੀ ਆ, ਪਰ ਅਜਿਹੇ ਜਦੋਂ ਮਾਮਲੇ ਸਾਹਮਣੇ ਆ ਜਾਂਦੇ ਆ ਤਾਂ ਫਿਰ ਲੋਕਾਂ ਦੇ ਵਿੱਚ ਗੁੱਸਾ ਜਿਹੜੀ ਤੈਸ਼ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ। ਅਗਲੀ ਖਬਰ ਜਿਹੜੀ ਆ ਉਹ ਚਾਈਨਾ ਅਤੇ US ਦੇ ਰਿਲੇਸ਼ਨ ਨੂੰ ਲੈ ਕੇ ਆ ਰਹੀ ਹੈਗੀ ਆ। ਪਿਛਲੇ ਕੁਛ ਦਿਨਾਂ ਤੋਂ ਚਾਈਨਾ ਅਤੇ US ਦੇ ਰਿਲੇਸ਼ਨ ਜਿਹੜੇ ਆ ਵਿਗੜਦੇ ਜਾ ਰਹੇ ਹੈਗੇ ਆ, ਅਤੇ ਅੱਜ ਇੱਕ ਖਬਰ ਆ ਰਹੀ ਆ, ਕਹਿੰਦੇ ਵੀ ਯੂਨਾਈਟਿਡ ਸਟੇਟਸ ਪਲਾਨਿੰਗ ਕਰ ਰਿਹਾ ਵੀ ਹਜ਼ਾਰਾਂ ਹੀ ਜਿਹੜੇ ਚਾਈਨੀਜ਼ ਮੂਲ ਦੇ ਗ੍ਰੈਜੂਏਟ ਸਟੂਡੈਂਟਸ ਹੈਗੇ ਆ, ਉਹਨਾਂ ਦੇ ਜਿਹੜੇ ਆ ਵੀਜ਼ੇ ਕੈਂਸਲ ਕਰ ਦਿੱਤੇ ਜਾਣ। ਇਹਦੇ ਵਿੱਚ ਪਹਿਲਾਂ ਨਿਊਯਾਰਕ ਟਾਈਮ ਨੇ ਇਹ ਰਿਪੋਰਟ ਜਿਹੜੀ ਪਬਲਿਸ਼ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ ਇਹ 3000 ਤੋਂ ਲੈ ਕੇ 5000 ਤੱਕ ਜਿਹੜੇ ਚਾਈਨੀਜ਼ ਮੂਲ ਦੇ ਗ੍ਰੈਜੂਏਟ ਸਟੂਡੈਂਟਸ ਆ ਉਹਨਾਂ ਦੇ ਵੀਜ਼ੇ ਕੈਂਸਲ ਕੀਤੇ ਜਾ ਸਕਦੇ। ਇਹਦੇ ਵਿੱਚ ਰੀਜ਼ਨ ਉਹਨਾਂ ਨੇ ਇਹ ਦੱਸਿਆ ਆ ਵੀ ਜਿਨ੍ਹਾਂ ਦੇ ਚਾਈਨੀਜ਼ ਮਿਲਟਰੀ ਦੇ ਨਾਲ ਲਿੰਕ ਹੈਗੇ ਆ, ਪਲੱਸ
ਕਿਸੇ ਤਰ੍ਹਾਂ ਦੀ ਜਿਹੜੀ ਉਹ ਪਾਇਰੇਸੀ ਕਰ ਰਹੇ ਹੈਗੇ ਆ ਜਾਂ ਸਪਾਈਂਗ ਕਰ ਰਹੇ ਹੈਗੇ ਆ, ਉਹ ਰੀਜ਼ਨ ਹੈਗਾ। ਸੋ ਪਰ ਦੂਸਰੇ ਪਾਸੇ ਕਹਿੰਦੇ ਵੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਚਾਈਨੀਜ਼ ਸਟੂਡੈਂਟ ਆ, ਜੇ ਦੇਖਿਆ ਜਾਵੇ ਕਹਿੰਦੇ ਵੀ 3,60,000 ਚਾਈਨੀਜ਼ ਨੈਸ਼ਨਲਸ ਜਿਹੜੇ ਹੈਗੇ ਆ US ਦੀਆਂ ਯੂਨੀਵਰਸਿਟੀਜ਼ ਨੂੰ ਅਟੈਂਡ ਕਰਦੇ ਹੈਗੇ ਆ, ਜਿਹੜਾ ਕਿ ਬਹੁਤ ਵੱਡਾ ਉਹਦਾ ਇਕਨੋਮਿਕ ਇੰਪੈਕਟ ਹੈਗਾ। $14 ਬਿਲੀਅਨ ਉਹ ਜਿਹੜੇ ਆ ਟਿਊਸ਼ਨ ਤੇ ਹੋਰ ਫੀਸ ਦੇ ਵਿੱਚ ਸਪੈਂਡ ਕਰਦੇ ਹੈਗੇ ਆ। ਸੋ ਇਹਦੇ ਨਾਲ ਕਹਿੰਦੇ ਵੀ ਜੇ ਇਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਵੀਜ਼ੇ ਕੈਂਸਲ ਕਰਦਾ, ਚਾਈਨਾ ਤੇ USA ਦੇ ਵਿੱਚ ਰਿਲੇਸ਼ਨ ਜਿਹੜੇ ਆ ਹੋਰ ਖਰਾਬ ਹੋ ਸਕਦੇ ਹੈਗੇ ਆ। ਸੋ ਹਾਂਗਕਾਂਗ ਨੂੰ ਲੈ ਕੇ ਜਿਹੜਾ ਇਹ ਮਸਲਾ ਕਾਫੀ ਗਰਮਾਇਆ ਹੋਇਆ ਹੈਗਾ, ਅਤੇ ਬੁੱਧਵਾਰੀ ਜਿਹੜਾ ਆਪਣੇ US ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਹੈਗੇ ਆ, ਉਹਨਾਂ ਨੇ ਕਾਂਗਰਸ ਨੂੰ ਦੱਸਿਆ ਸੀ ਵੀ ਚਾਈਨਾ ਨੇ ਹਾਂਗਕਾਂਗ ਦੀ ਜਿਹੜੀ ਅਟੋਨਮੀ ਆ ਉਹਨੂੰ ਅੰਡਰਮਾਈਨ ਕੀਤਾ ਹੈਗਾ ਆ। ਸੋ ਇਸ ਕਰਕੇ ਜਿਹੜਾ ਸਾਨੂੰ ਜਿਹੜਾ ਉਹਨਾਂ ਦੀ ਹੈਲਪ ਕਰਨੀ ਪੈਣੀ ਆ। ਹੋਰ ਵੀ ਬਹੁਤ ਸਾਰੇ ਮੁਲਕ ਜਿਹੜੇ ਆ ਉਹ ਹਾਂਗਕਾਂਗ ਦੇ ਹੱਕ ਦੇ ਵਿੱਚ ਆਏ ਹੈਗੇ ਆ। ਜੀ, ਅੱਜ US, UK, ਕੈਨੇਡਾ ਅਤੇ ਆਸਟ੍ਰੇਲੀਆ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਇੱਕ ਬਿਆਨ, ਜੁਆਇੰਟ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ ਆ। ਉਹਨਾਂ ਨੇ ਕਿਹਾ ਵੀ ਜਿਹੜਾ ਚਾਈਨਾ ਦੇ ਦੁਆਰਾ ਜਿਹੜੀ ਇੱਕ ਹਾਂਗਕਾਂਗ ਨੂੰ ਦਾ ਨੈਸ਼ਨਲ ਸਿਕਿਉਰਿਟੀ ਲਾ ਜਿਹੜਾ ਉਹਨਾਂ ਨੇ ਉਹ ਪਾਸ ਕੀਤਾ ਆ, ਉਹ ਸਿੱਧੇ ਤੌਰ ਦੇ ਉੱਤੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਓਬਲੀਗੇਸ਼ਨਸ ਆ, ਉਸ ਦੀ ਉਲੰਘਣਾ ਹੈਗੀ ਆ। ਸੋ ਚਾਈਨਾ ਨੇ ਇੱਕ ਚੀਜ਼ ਦੇ ਵਿੱਚ ਹਰਜੋਤ ਸਿੰਘ ਜੀ ਜ਼ਰੂਰ ਪ੍ਰਾਪਤੀ ਕੀਤੀ ਹੈ ਵੀ ਹੁਣ ਵੂਹਾਨ ਵਾਇਰਸ ਜਾਂ ਚਾਈਨੀਜ਼ ਵਾਇਰਸ ਦੇ ਨਾਲੋਂ ਹਰ ਇੱਕ ਜਣੇ ਭੁੱਲ ਕੇ ਅਤੇ ਇਸ ਨਵੀਂ ਕ੍ਰਾਈਸਿਸ ਦੇ ਉੱਤੇ, ਇਸ ਨਵੇਂ ਵਿਵਾਦ ਦੇ ਵੱਲ ਨੂੰ ਹਰ ਇੱਕ ਦਾ ਰੁੱਖ ਜਿਹੜਾ ਉਹ ਹੋ ਚੁੱਕਾ ਹੋਇਆ ਆ। ਇਹ ਵੀ ਕੁਝ ਕਿਹਾ ਨਹੀਂ ਜਾ ਸਕਦਾ ਵੀ ਇਹ ਵੀ ਇਹ ਜਾਣ ਬੁੱਝ ਕੇ ਜਿਹੜਾ ਆ ਉਹ ਏਜੰਡੇ ਦੇ ਤਹਿਤ ਹੀ ਜਿਹੜੇ ਚਾਈਨੀਜ਼ ਆ ਉਹ ਕਰ ਰਹੇ ਹੋਣ। ਪਰ ਉਹਨਾਂ ਦੀ ਨਜ਼ਰ ਬਹੁਤ ਚਿਰ ਤੋਂ ਹਾਂਗਕਾਂਗ ਦੇ ਉੱਤੇ ਸੀਗੀ, ਜਦੋਂ ਤੋਂ 1997 ਤੋਂ ਹਾਂਗਕਾਂਗ ਨੂੰ ਆਟੋਨਮਸ ਜਿਹੜਾ ਕਰਾਰ ਦਿੱਤਾ ਗਿਆ ਸੀ। ਬ੍ਰਿਟਿਸ਼ ਜਿਹੜੇ ਉਸ ਨੂੰ ਛੱਡ ਕੇ ਗਏ ਸੀਗੇ। 1 ਕੰਟਰੀ 2 ਸਿਸਟਮਸ ਦਾ ਜਿਹੜਾ ਇਹ ਪ੍ਰੋਗਰਾਮ ਹਾਂਗਕਾਂਗ 'ਚ ਚੱਲਦਾ ਸੀ, ਹੁਣ ਇਹ 1 ਕੰਟਰੀ ਅਤੇ 1 ਸਿਸਟਮ ਵਾਲੀ ਜਿਹੜੀ ਚੀਜ਼ ਆ ਉਸ ਦੇ ਤਹਿਤ ਲੈ ਕੇ ਆਉਣਾ ਚਾਹੁੰਦੇ ਨੇ। ਸੋ ਉੱਥੇ ਕਰੋਨਾ ਵਾਇਰਸ ਦੇ ਚੱਲਦਿਆਂ ਵੀ, ਉਸ ਤੋਂ ਪਹਿਲਾਂ ਵੀ ਕਈ ਮਹੀਨਿਆਂ ਤੋਂ ਲਗਾਤਾਰ ਪ੍ਰੋਟੈਸਟ ਜਿਹੜੇ ਉਹ ਚੱਲ ਰਹੇ ਸੀ। ਪਰ ਹਰਜੋਤ ਸਿੰਘ ਜੀ, ਇੱਦਾਂ ਹੀ ਲੱਗ ਰਿਹਾ ਵੀ ਇਹ ਜਿਹੜੀਆਂ ਵੱਡੀਆਂ ਹੁਣ ਕੰਟਰੀਜ਼ ਜਿਹੜੀਆਂ ਹੈਗੀਆਂ ਆ ਉਹ ਬਿਆਨਾਂ ਤੱਕ ਹੀ ਕਿਤੇ ਨਾ ਕਿਤੇ ਸੀਮਤ ਸੀਗੀਆਂ, ਪਰ ਹੁਣ ਲੱਗਦਾ ਵੀ ਇਹ ਤਕਰਾਰ ਬਹੁਤ ਜ਼ਿਆਦਾ ਅੱਗੇ ਵੱਧ ਸਕਦਾ। ਟੁੱਟ ਗਈ ਧੜਕ ਕਰਕੇ ਇੱਦਾਂ ਲੱਗਦਾ ਵੀ ਹੁਣ ਅਮਰੀਕਾ ਅਤੇ ਚਾਈਨਾ ਦੀ ਆ, ਕਿਉਂਕਿ ਯਾਦ ਹੋਣਾ ਹਰਜੋਤ ਸਿੰਘ ਜੀ ਸਾਰਿਆਂ ਨੂੰ, ਰਾਸ਼ਟਰਪਤੀ ਟਰੰਪ ਨੇ ਜੀ ਜਿੰਗਪਿੰਗ ਦੀ ਤਾਂ ਸ਼ਲਾਘਾ ਵੀ ਕੀਤੀ ਸੀ। ਉਹ ਕਹਿੰਦੇ ਵੀ ਬੜਾ ਵਧੀਆ ਵਾਇਰਸ ਨੂੰ ਕੰਟਰੋਲ ਕਰ ਰਹੇ ਸੀ। ਫਿਰ ਜਿਉਂ-ਜਿਉਂ ਹੁਣ ਹਾਲਾਤ ਵਿਗੜਦੇ ਜਿਹੜੇ ਜਾ ਰਹੇ ਨੇ ਅਤੇ ਫਿਰ ਸਾਰਾ ਜਿਹੜਾ ਭਾਂਡਾ ਉਹ ਵਾਇਰਸ ਦਾ ਵੀ ਚਾਈਨਾ ਦੇ ਸਿਰ ਭੰਡਿਆ ਜਾ ਰਿਹਾ। ਅਤੇ ਹੁਣ ਇਹ ਜਿਹੜਾ ਕੰਮ ਆ ਉਹ ਕਾਫੀ ਜ਼ਿਆਦਾ ਜਿਹੜਾ ਮੈਨੂੰ ਲੱਗਦਾ ਅਗਲੇ ਲੈਵਲ ਤੱਕ ਜਿਹੜਾ ਉਹ ਪਹੁੰਚ ਚੁੱਕਾ ਹੋਇਆ ਹੈ। ਸੋ ਬਿਲਕੁਲ ਚਾਈਨਾ ਦੇ ਅਗੇਂਸਟ US, UK, ਕੈਨੇਡਾ ਅਤੇ ਆਸਟ੍ਰੇਲੀਆ, ਇਹ ਜਿਹੜੇ ਵੱਡੇ ਮੁਲਕ ਆ ਚਾਰੀ, ਇਹਨਾਂ ਨੇ ਰਲ ਕੇ ਜਿਹੜੀ ਇਹ ਸਟੇਟਮੈਂਟ ਇਸ਼ੂ ਕੀਤੀ ਆ ਵੀ ਚਾਈਨਾ ਦੀ ਜਿਹੜੀ ਇੰਟਰਨੈਸ਼ਨਲ ਓਬਲੀਗੇਸ਼ਨਸ ਹੈਗੀਆਂ ਆ ਉਹ ਆਪਾਂ ਉਹਨੂੰ ਫੋਲੋ ਕਰਾਂਗੇ। ਇਹ ਜਿਹੜਾ ਚਾਈਨਾ ਵਾਲੇ ਆ ਹਾਂਗਕਾਂਗ 'ਚ ਵਾਇਲੇਸ਼ਨਸ ਕਰ ਰਹੇ ਹੈਗੇ ਆ। ਅਗਲੀ ਖਬਰ ਜਿਹੜੀ ਆ ਸੈਨ ਫਰਾਂਸਿਸਕੋ ਤੋਂ ਆ ਰਹੀ ਆ। ਅੱਜ ਅਚਾਨਕ ਸੈਨ ਫਰਾਂਸਿਸਕੋ ਦੀ ਮੇਅਰ ਜਿਹੜੀ ਲੰਡਨ ਬਰੀਡ ਆ, ਉਹਨਾਂ ਨੇ ਮੇਰੇ ਖਿਆਲ ਅਗਲੇ ਹਫਤੇ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਸਟੇ ਐਟ ਹੋਮ ਵਾਲਾ ਆਰਡਰ ਉੱਠਣਾ ਸੀ, ਉਹਨਾਂ ਨੇ ਇਹ ਕਹਿ ਦਿੱਤਾ ਵੀ ਨਹੀਂ, ਇਹ ਇਨਡੈਫੀਨੇਟਲੀ ਜਿਹੜਾ ਸਟੇ ਐਟ ਹੋਮ ਆਰਡਰ ਹੋਊਗਾ। ਪਰ ਉਹਦੇ ਵਿੱਚ ਕੁਛ ਕੁ ਜਿਹੜੀਆਂ ਆਪਣੀਆਂ ਗਾਈਡਲਾਈਨਸ ਰੱਖੀਆਂ, ਕੁਛ ਕੁ ਟਾਈਮ ਲਾਈਨਸ ਰੱਖੀਆਂ, ਕਿਹੜੇ ਸਮੇਂ 'ਤੇ ਕੌਣ ਖੁੱਲ੍ਹ ਸਕਦਾ ਹੈਗਾ। ਪਰ ਮਾਸਕ, ਕੋਈ ਵੀ ਜਿਹੜਾ ਸਾਡਾ ਸਰੋਤਾ ਸੁਣ ਰਿਹਾ ਹੈਗਾ, ਜਦੋਂ ਵੀ ਹੁਣ ਸੈਨ ਫਰਾਂਸਿਸਕੋ ਖੁੱਲ੍ਹਣਾ ਆ, ਕਹਿੰਦੇ ਪਈ ਹਰ ਇੱਕ ਨੂੰ ਉੱਥੇ ਮਾਸਕ ਪਾਉਣਾ ਪਊਗਾ, ਚਾਹੇ ਕੋਈ ਤੁਹਾਡੇ ਤੋਂ 30 ਫੁੱਟ ਦੂਰ ਵੀ ਹੈਗਾ ਆ। ਸੋ 30 ਫੁੱਟ ਦੇ ਡਿਫਰੈਂਸ ਤੱਕ ਵੀ ਤੁਹਾਨੂੰ ਜਿਹੜਾ ਮਾਸਕ ਪਾਉਣਾ ਪਊਗਾ। ਸੋ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਜਿਹੜੀ ਆ, ਉਹਨਾਂ ਨੇ ਇਹ ਕਿਹਾ ਵੀ ਜੂਨ 15 ਨੂੰ ਜਿਹੜੀ ਆ ਫੇਜ਼ 2 ਜਿਹੜੀ ਓਪਨ ਹੋਊਗੀ। ਮੋਸਟਲੀ ਕਹਿੰਦੇ ਇਨਡੋਰ ਰੀਟੇਲ ਜਿਹੜਾ ਉਹਦੇ 'ਚ ਉਹਨਾਂ ਨੇ ਦੱਸਿਆ ਆ। ਸੋ ਕਹਿੰਦੇ ਵੀ ਅਸੀਂ ਦੇਖਾਂਗੇ ਵੀ ਆਊਟਡੋਰ ਡਾਈਨਿੰਗ ਹੋ ਸਕਦੀ ਆ ਜਾਂ ਨਹੀਂ, ਜਾਂ ਰਿਲੀਜੀਅਸ ਸਰਵਿਸਿਜ਼ ਤਾਂ ਸੈਰਮਨੀਜ਼ ਹੋ ਸਕਦੀਆਂ ਉੱਥੇ ਜਾਂ ਨਹੀਂ। ਅਤੇ ਉਸ ਤੋਂ ਬਾਅਦ ਫੇਜ਼ 2C ਹੋਊਗਾ, ਜਿਹੜਾ ਜੁਲਾਈ 13 ਨੂੰ ਹੋਊਗਾ, ਜਿਹਦੇ ਵਿੱਚ ਬਾਰਬਰ ਸ਼ਾਪਸ ਅਤੇ ਸਲੂਨਸ ਜਾਂ ਰੀਅਲ ਸਟੇਟ ਓਪਨ ਹਾਊਸਿਸ ਖੁੱਲ੍ਹ ਸਕਦੇ ਆ। ਅਤੇ ਮਿਡ ਅਗਸਤ ਦੇ ਵਿੱਚ ਜਿਹੜਾ ਫੇਜ਼ 3 ਹੋਊਗਾ, ਜਿਹਦੇ ਵਿੱਚ ਸਕੂਲਸ ਦੇ ਵਿੱਚ ਬੱਚਿਆਂ ਨੇ ਕਿਸ ਤਰ੍ਹਾਂ ਰਿਟਰਨ ਹੋਣਾ ਹੈਗਾ ਆ ਮੋਡੀਫਿਕੇਸ਼ਨਸ ਦੇ ਨਾਲ। ਨੇਲ ਸਲੂਨਸ, ਟੈਟੂ ਪਾਰਲਰਸ, ਬਾਰਸ, ਪਲੇਗਰਾਊਂਡ ਜਾਂ ਸਵਿਮਿੰਗ ਪੂਲਸ, ਇਨਡੋਰ ਮਿਊਜ਼ੀਅਮਸ। ਅਤੇ ਫਾਈਨਲੀ ਜਿਹੜਾ ਫੇਜ਼ 4 ਆ,
ਉਹ ਕਹਿੰਦੇ ਆ ਵੀ ਇਨਡੈਫੀਨਿਟ ਪੁਆਇੰਟ ਇਨ ਦਾ ਫਿਊਚਰ ਕੰਸਰਟਸ, ਫੈਸਟੀਵਲ, ਸਪੋਰਟਿੰਗ ਈਵੈਂਟਸ ਅਤੇ ਹੋਟਲਸ। ਸੋ ਹੁਣ ਹੋਟਲ ਵੀ ਇਨਡੈਫੀਨਿਟ ਕਰਤੇ ਆ ਵੀ ਹਜੇ ਪਤਾ ਨਹੀਂ ਕਦੋਂ ਹੋਊਗੇ, ਅਤੇ ਸਪੋਰਟਿੰਗ ਈਵੈਂਟਸ ਵੀ ਸੈਨ ਫਰਾਂਸਿਸਕੋ ਦੇ ਵਿੱਚ ਕਿਸੇ ਤਰ੍ਹਾਂ ਦੇ ਫੈਸਟੀਵਲ, ਕਿਸੇ ਤਰ੍ਹਾਂ ਦਾ ਕੰਸਰਟ। ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਜੂਨ ਦੇ ਵਿੱਚ ਉੱਥੇ ਨਗਰ ਕੀਰਤਨ ਵੀ ਹੁੰਦਾ ਸੀ, ਸੋ ਉਹ ਵੀ ਇੱਕ ਤਰ੍ਹਾਂ ਨਾਲ ਕੈਂਸਲ ਹੀ ਹੈ। ਜੀ ਜੀ ਬਿਲਕੁਲ। ਸੋ ਕਾਫੀ ਜਿਹੜਾ ਵੱਡੇ ਜਿਹੜੇ ਕਦਮ ਜਿਹੜੇ ਉਹਨਾਂ ਨੇ ਹੋ ਚੁੱਕੇ ਹੈਗੇ ਆ। CVS ਨੇ ਜਿਹੜਾ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਵਿੱਚ 91 ਨਵੀਆਂ ਕਰੋਨਾ ਵਾਇਰਸ ਟੈਸਟਿੰਗ ਸਾਈਟਸ ਜਿਹੜੀਆਂ ਆ ਉਹ ਓਪਨ ਕਰਨ ਦਾ ਜਿਹੜਾ ਉਹ ਫੈਸਲਾ ਆ ਉਹ ਲਿਆ ਹੈਗਾ ਆ। ਆਲਰੇਡੀ ਕਹਿੰਦੇ ਵੀ ਸਿਰਫ 14 ਟੈਸਟਿੰਗ ਸਾਈਟ ਸੀਗੀਆਂ, ਸੋ ਹੌਲੀ ਹੌਲੀ ਜਿਹੜਾ ਉਸ ਨੂੰ ਵਧਾਉਣ ਜਾ ਰਹੇ ਆ। ਇਸ ਫਾਰਮੇਸੀ ਨੇ ਪਿਛਲੇ ਮਹੀਨੇ ਇਹ ਆਖਿਆ ਸੀਗਾ ਵੀ ਉਹ 1000 ਟੈਸਟਿੰਗ ਸਾਈਟਸ ਜਿਹੜੀਆਂ ਪੂਰੇ US ਦੇ ਵਿੱਚ ਮਈ ਦੇ ਐਂਡ ਤੱਕ ਜਿਹੜੇ ਉਹ ਸ਼ੁਰੂ ਕਰਨਗੇ, ਪਰ ਉਸ ਤੋਂ ਤਾਂ ਅਜੇ ਥੋੜ੍ਹਾ ਦੂਰ ਹੈਗੇ ਨੇ। ਪਰ ਕੈਲੀਫੋਰਨੀਆ ਦੇ ਵਿੱਚ 91 ਸਾਈਟਸ ਕਹਿੰਦੇ ਬਾਏ ਫਰਾਈਡੇ, ਯਾਨੀ ਕਿ ਕੱਲ੍ਹ ਤੱਕ ਜਿਹੜੇ ਆ ਇਹ ਇਹਨਾਂ ਦੇ ਚਾਲੂ ਕਰਨ ਦਾ ਹੈਗਾ। ਅਤੇ ਕਹਿੰਦੇ ਵੀ 1.5 ਮਿਲੀਅਨ ਟੈਸਟ ਪਰ ਵੀਕ ਨੇਸ਼ਨ ਵਾਈਡ ਵਿਦਾਊਟ ਨੋ ਆਊਟ ਆਫ ਪਾਕਟ ਕਾਸਟ ਟੂ ਪੇਸ਼ੈਂਟ ਜਿਹੜੇ ਆ ਉਹ ਸ਼ੁਰੂ ਕਰਨ ਜਾ ਰਹੇ ਹੈਗੇ ਆ। ਸੋ ਇਹ ਚੰਗੀ ਗੱਲ ਆ। ਅਜਿਹੇ ਹੋਰ ਵੀ ਜਿਹੜੀਆਂ ਫਾਰਮੇਸੀਆਂ ਨੂੰ ਇਸ ਦੇ ਵਿੱਚ ਅੱਗੇ ਵੱਧ ਕੇ ਜਿਹੜੀ ਮਦਦ ਆ ਉਹ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਆ, ਕਿਉਂਕਿ ਜੇ ਅਮਰੀਕਾ ਨੂੰ ਓਪਨ ਕਰਨਾ ਆ, ਵੱਧ ਤੋਂ ਵੱਧ ਟੈਸਟਿੰਗ ਹੀ ਜਿਹੜੇ ਇਸ ਨੂੰ ਇਸ ਦੀ ਸੰਭਾਵਨਾ ਹੈ ਉਸ ਨੂੰ ਵਧਾ ਸਕਦੀ ਆ। ਜੀ, ਅਗਲੀ ਜਿਹੜੀ ਖਬਰ ਹੈਗੀ ਆ ਉਹ IRS ਦੇ ਜਿਹੜੇ ਸਟਿਮੂਲਸ ਚੈੱਕ ਨੂੰ ਲੈ ਕੇ ਹੈਗੀ ਆ। ਹੁਣ ਮੈਜੋਰਟੀ ਦੇ ਵਿੱਚ ਲੋਕਾਂ ਨੂੰ ਜਿਹੜਾ ਸਟਿਮੂਲਸ ਚੈੱਕ ਆ ਉਹ ਮਿਲ ਚੁੱਕਾ ਹੈਗਾ, ਪਰ ਬਹੁਤ ਸਾਰੇ ਲੋਕ ਹਜੇ ਵੀ ਰਹਿੰਦੇ ਸੀ। ਸੋ ਪਿਛਲੇ ਵੀਕ ਤੋਂ IRS ਨੇ ਲੋਕਾਂ ਨੂੰ ਜਿਹੜਾ ਸਟਿਮੂਲਸ ਚੈੱਕ ਆ ਉਹ ਚੈੱਕ ਨਹੀਂ, ਉਹ ਇੱਕ ਕਾਰਡ ਦੇ ਰੂਪ ਦੇ ਵਿੱਚ ਭੇਜਣਾ ਜਿਹੜਾ ਸ਼ੁਰੂ ਕੀਤਾ ਹੋਇਆ, ਪ੍ਰੀਪੇਡ ਡੈਬਿਟ ਕਾਰਡ। ਕਹਿੰਦੇ ਵੀ ਜਿਹੜਾ ਉਹ ਕਾਰਡ ਹੈਗਾ ਉਹ ਕਈਆਂ ਦਾ ਤਾਂ $3600 ਤੱਕ ਵੀ ਆ, ਜਿੱਦਾਂ 1200 ਹਸਬੈਂਡ, 1200 ਵਾਈਫ, ਬਾਕੀ ਬੱਚੇ ਹੈਗੇ ਆ। ਅਤੇ ਲੋਕ ਕਹਿੰਦੇ ਬਾਈ ਮਿਸਟੇਕ ਉਸ ਨੂੰ ਗਾਰਬੇਜ ਵਿੱਚ ਸਿੱਟ ਰਹੇ ਆ, ਕਿਉਂਕਿ ਜਿਹੜੀ ਉਹ ਮੇਲ ਆ ਰਹੀ ਆ ਉਹ ਜੰਕ ਮੇਲ ਹੀ ਲੱਗਦੀ ਹੈਗੀ ਆ, ਕਿਉਂਕਿ ਉਹਦੇ ਉੱਤੇ ਕੋਈ ਗਵਰਨਮੈਂਟ ਦਾ ਜਿਹੜਾ ਕਿਸੇ ਤਰ੍ਹਾਂ ਦਾ ਸਾਈਨ ਨਹੀਂ ਲੱਗਾ ਹੋਇਆ। ਜੇ ਉੱਪਰ ਦੇਖਿਆ ਜਾਵੇ ਕਹਿੰਦੇ ਵੀ ਮਨੀ ਨੈਟਵਰਕ ਕਾਰ ਹੋਲਡ ਸਰਵਿਸਿਜ਼, PO Box 247022 ਓਮਾਹਾ ਨੇਬਰਾਸਕਾ 68124, ਇਹ ਐਡਰੈਸ ਲਿਖਿਆ ਹੋਇਆ ਆ। ਸੋ ਪਲੀਜ਼ ਜਿਨ੍ਹਾਂ ਨੂੰ ਹਜੇ ਤੱਕ ਸਟਿਮੂਲਸ ਚੈੱਕ ਨਹੀਂ ਆਇਆ ਜਾਂ ਕਿਸੇ ਤਰ੍ਹਾਂ ਤੁਹਾਡੇ ਬੈਂਕ ਅਕਾਊਂਟ 'ਚ ਨਹੀਂ ਜਮ੍ਹਾਂ ਹੋਇਆ, ਕਹਿੰਦੇ ਵੀ 4 ਮਿਲੀਅਨ ਦੇ ਕਰੀਬ ਲੋਕਾਂ ਨੂੰ ਜਿਨ੍ਹਾਂ ਦੇ ਕਈਆਂ ਦੇ ਬੈਂਕ ਅਕਾਊਂਟ ਨਹੀਂ ਸੀ ਜਾਂ ਲੋਕੇਟ ਨਹੀਂ ਹੋ ਰਿਹਾ, ਕੋਈ ਬੈਂਕ ਬੰਦ ਕਰ ਗਿਆ ਅਕਾਊਂਟ ਆਪਣਾ ਬੈਂਕ ਦਾ, ਉਹਨਾਂ ਨੇ ਬੰਦ ਕਰਕੇ ਹੋਰ ਬੈਂਕ ਚਲ ਗਿਆ ਅਤੇ IRS ਕੋਈ ਇਨਫੋਰਮੇਸ਼ਨ ਨਹੀਂ ਸੀ। ਸੋ ਉਹਨਾਂ ਲੋਕਾਂ ਨੂੰ 4 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਇਹ ਲੈਟਰ ਭੇਜ ਰਿਹਾ IRS ਵਿਦ ਜਿਹੜਾ ਸਟਿਮੂਲਸ ਚੈੱਕ, ਅਤੇ ਉੱਤੇ ਹੈਡਿੰਗ ਜਿਹੜਾ ਆ ਮਨੀ ਨੈਟਵਰਕ ਕਾਰਡ ਹੋਲਡ ਸਰਵਿਸਿਜ਼ ਜਿਹੜਾ ਲਿਖਿਆ ਹੋਇਆ ਹੈਗਾ। ਸੋ ਪਲੀਜ਼ ਇਹ ਧਿਆਨ ਰੱਖ ਲਿਓ ਜਿਹਨੂੰ ਨਹੀਂ ਆਇਆ। ਬਾਕੀ ਜੇ ਹਜੇ ਵੀ ਕਿਸੇ ਨੂੰ ਕੋਈ ਕੁਐਸਚਨ ਹੈਗਾ ਵੀ ਮੇਰਾ ਚੈੱਕ ਨਹੀਂ ਆਇਆ ਜਾਂ ਪ੍ਰੋਬਲਮ ਆ, ਉਹ ਤੁਸੀਂ IRS ਦੇ ਵੈਬਸਾਈਟ 'ਤੇ ਜਾ ਕੇ ਲੋਕੇਟ ਕਰ ਸਕਦੇ ਆ। ਅਤੇ ਜਦੋਂ ਤੁਹਾਨੂੰ ਇਹ ਕਾਰਡ ਆ ਗਿਆ ਅਤੇ ਕਾਰਡ ਨੂੰ ਕਹਿੰਦੇ ਐਕਟੀਵੇਟ ਕਰਨਾ ਪਊਗਾ। ਸੋ ਉਹਦੇ ਉੱਤੇ ਉਹਨਾਂ ਨੇ ਨੰਬਰ ਵੀ ਦਿੱਤਾ ਹੈਗਾ 1800-240-8100। ਜੀ ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਜੇ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਟੈਕ ਫਰਮਸ ਉਹਨਾਂ ਦੇ ਖਿਲਾਫ ਜਿਹੜਾ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਸ ਨੂੰ ਜਾਰੀ ਕਰਨ ਜਾ ਰਹੇ ਆ। ਕਹਿੰਦੇ ਵੀ ਇੱਕ ਸੈਕਸ਼ਨ 230 ਕਰਕੇ ਹੈਗਾ ਆ, ਉਸ ਨੂੰ ਅਪਡੇਟ ਕਰਨ ਦੀ ਇਹਨਾਂ ਦੇ ਦੁਆਰਾ ਹੁਣ ਕੋਸ਼ਿਸ਼ ਹੈਗੀ ਆ। ਕਹਿੰਦੇ ਇੱਕ ਅਜਿਹਾ ਸੈਕਸ਼ਨ ਆ ਜਿਸ ਨੂੰ ਲੈ ਕੇ ਜਿਹੜੇ ਦੋਨੋਂ ਹੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਆ ਉਹ ਇਸ ਹੱਕ 'ਚ ਆ ਵੀ ਇਸ ਦੇ ਵਿੱਚ ਚੇਂਜਿਸ ਜਿਹੜੀਆਂ ਆ ਉਹ ਚਾਹੀਦੀਆਂ ਹੈਗੀਆਂ ਆ। ਕਹਿੰਦੇ ਵੀ ਇਸ ਮੂਵ ਦੇ ਨਾਲ ਸੋਸ਼ਲ ਮੀਡੀਆ ਕੰਪਨੀਜ਼ ਜਿਨ੍ਹਾਂ 'ਚ ਫੇਸਬੁੱਕ, ਟਵਿੱਟਰ, ਗੂਗਲ ਹੋਰ ਵੀ ਜਿਹੜੀਆਂ ਕਈਆਂ ਹੁੰਦੀਆਂ ਨੇ, ਉਹਨਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਦੂਰਬੀਨ ਜਿਹੜੀ ਉਹ ਲੱਗ ਜਾਊਗੀ ਅਤੇ ਉਹਨਾਂ ਨੂੰ ਹੋਰ ਨਜ਼ਦੀਕੀ ਦੇ ਨਾਲ ਜਿਹੜਾ ਉਹ ਦੇਖਿਆ ਜਾ ਸਕੂਗਾ ਵੀ ਇਹ ਕੀ ਕੁਛ ਕਰ ਰਹੇ ਆ, ਕਿ ਲੋਕਾਂ ਨੂੰ ਧੱਕੇ ਦੇ ਨਾਲ ਸੈਂਸਰ ਤਾਂ ਨਹੀਂ ਜਿਹੜਾ ਉਹ ਕਰ ਰਹੇ, ਕਿਸੇ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਤਾਂ ਨਹੀਂ ਇਸ ਦੇ ਵਿੱਚ ਉਹ ਕਰ ਰਹੇ। ਸੋ ਅਜਿਹਾ ਜਿਹੜਾ ਹਰਜੋਤ ਸਿੰਘ ਜੀ ਸੈਕਸ਼ਨ ਨੂੰ ਚੇਂਜਿਸ ਕਰਨ ਦੀ ਜਿਹੜੀ ਕੋਸ਼ਿਸ਼ਾਂ ਆ ਉਹ ਚੱਲ ਰਹੀਆਂ ਨੇ। ਰਾਸ਼ਟਰਪਤੀ ਟਰੰਪ ਜਿਹੜੇ ਆ ਉਹਨਾਂ ਨੇ ਸਭ ਨੂੰ ਪਤਾ ਵੀ ਟਵਿੱਟਰ ਦੇ ਫੈਕਟ ਚੈੱਕ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਕਾਫੀ ਜਿਹੜਾ ਉਹਨਾਂ ਦਾ ਗੁੱਸਾ ਸੀਗਾ। ਸੋ ਉਹਨਾਂ ਨੇ ਸੋਸ਼ਲ ਮੀਡੀਆ ਕੰਪਨੀਜ਼ ਆ ਉਹਨਾਂ ਨੂੰ ਕਮਜ਼ੋਰ ਕਰਨ ਦੇ ਲਈ ਇਹ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹ ਆਲਰੇਡੀ ਸਾਈਨ ਕਰ ਦਿੱਤਾ ਆ, ਤਾਂ ਜੋ ਜਿਹੜੀਆਂ ਲੀਗਲ ਪ੍ਰੋਟੈਕਸ਼ਨਸ ਇਹਨਾਂ ਕੰਪਨੀਜ਼ ਨੂੰ ਅੱਗੇ ਕਾਫੀ ਜ਼ਿਆਦੀਆਂ ਸੀ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਉਹ ਜਿਹੜੇ ਕਹਿ ਲਓ ਵੀ ਘਟਾਈਆਂ ਜਾ ਸਕਣ। ਜੀ,
ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਕੱਲ੍ਹ USA ਦੇ ਵਿੱਚ ਇੱਕ ਤਰ੍ਹਾਂ ਨਾਲ ਮਾਸ ਕਿਲਿੰਗ ਹੋਣ ਤੋਂ ਜਿਹੜਾ ਬਚ ਗਿਆ। ਇੱਕ ਕਹਿੰਦੇ ਬੰਦਾ ਕੈਂਸਸ ਦੇ ਵਿੱਚ ਬ੍ਰਿਜ ਦੇ ਉੱਤੇ ਜਿਹੜਾ ਖੜਾ ਲੋਕਾਂ ਵੱਲ ਗੋਲੀਆਂ ਅੰਨ੍ਹੇਵਾਹ ਜਿਹੜੀਆਂ ਭਰਾਣੀਆਂ ਉਸਨੇ ਸ਼ੁਰੂ ਕਰ ਦਿੱਤੀਆਂ। ਲੱਕਲੀ ਇੱਕ ਫੌਜੀ ਜਿਹੜਾ ਆ ਉੱਥੋਂ ਕਹਿੰਦੇ ਇੱਕ ਪਿਕਅਪ ਦੇ ਉੱਤੇ ਜਾ ਰਿਹਾ ਸੀ। ਮਾਸਟਰ ਸਰਜਨ ਡੇਵਿਡ ਰੋਇਰ ਉਸ ਦਾ ਨਾਮ ਦੱਸਿਆ ਆ। ਅਤੇ ਕਹਿੰਦੇ ਵੀ ਜਦ ਉਹਨੂੰ ਲੱਗਾ ਵੀ ਇਹ ਜਿਹੜਾ ਐਕਟਿਵ ਸ਼ੂਟਰ ਹੈਗਾ ਆ ਇਹ ਤਾਂ ਨੁਕਸਾਨ ਕਰੂਗਾ, ਅਤੇ ਉਸ ਨੇ ਜਿਹੜਾ ਪਿਕਅਪ ਦੇ ਨਾਲ ਫਿਰ ਉਸ ਸਪੀਡ 'ਤੇ ਉਸ ਜਿਹੜਾ ਸ਼ੂਟਰ ਸੀ ਉਸ ਨੂੰ ਸਾਈਡ 'ਤੇ ਮਾਰ ਕੇ ਸਿੱਟ ਲਿਆ, ਜਿਹਦੇ ਨਾਲ ਬਹੁਤ ਸਾਰੇ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਜਾਨਾਂ ਆ ਉਹ ਬਚ ਗਈਆਂ। ਸੋ ਹੁਣ ਜਿਹੜਾ ਇਹ ਸੋਲਜਰ ਆ ਉਸ ਨੂੰ ਸਾਰੇ ਜਿਹੜੇ ਕਹਿ ਰਹੇ ਵੀ ਇਹ ਹੀਰੋ ਹੈਗਾ। ਉਹ ਕਹਿੰਦਾ ਵੀ ਮੈਂ ਸਾਰਾ ਕੁਛ ਇਹ ਲਾਈਫ ਦੇ ਵਿੱਚ ਇਹੀ ਜਿਹੜਾ ਸਿੱਖਿਆ ਹੈਗਾ। ਪਰ ਦੇਖੋ ਹਜੇ ਵੀ ਜਿਹੜੇ ਕਈ ਸਦਾਈ ਲੋਕ ਹੈਗੇ ਆ, ਇੱਦਾਂ ਦੀ ਜਿਹੜੀ ਕਰੋਨਾ ਵਾਇਰਸ ਦੇ ਜਿਹੜੇ ਦਿਨ ਚੱਲ ਰਹੇ ਹੈਗੇ ਆ, ਲੋਕਾਂ ਨੂੰ ਪਤਾ ਨਹੀਂ ਵੀ ਕਿਹਦਾ ਕੋਈ ਰਿਸ਼ਤੇਦਾਰ ਬਿਮਾਰ ਆ, ਕੌਣ ਬਿਮਾਰ ਆ, ਫਿਰ ਵੀ ਜਿਹੜਾ ਉਹਨਾਂ ਦਾ ਦਿਮਾਗ ਆ ਉਹ ਮਾਸ ਸ਼ੂਟਿੰਗ ਦੇ ਵਿੱਚ ਭੁੱਤਰਿਆ ਹੋਇਆ ਹੈਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੇ, ਕਈ ਲੋਕ ਅਜੇ ਵੀ ਫਲਾਈਟਸ ਦੇ ਬਾਰੇ ਪੁੱਛ ਰਹੇ ਨੇ। ਸੋ ਫਲਾਈਟਸ ਦੇ ਬਾਰੇ ਅਜੇ ਸਾਡੇ ਕੋਲ ਕੋਈ ਵੀ ਅਪਡੇਟ ਨਹੀਂ ਹੈਗੀ। ਭਾਰਤ ਦੇ ਵਿੱਚ ਅੰਤਰਰਾਸ਼ਟਰੀ ਉਡਾਨਾਂ ਦੇ ਉੱਤੇ ਅਜੇ ਵੀ ਰੋਕ ਹੈਗੀ ਆ। ਜਦੋਂ ਉੱਥੋਂ ਜਿਹੜੀ ਉਡਾਨਾਂ ਦੇ ਉੱਤੇ ਰੋਕ ਹਟੂਗੀ ਉਸ ਤੋਂ ਬਾਅਦ ਦੇ ਵਿੱਚ ਹੀ ਆਪਾਂ ਜਿਹੜਾ ਉਹ ਦੱਸ ਸਕਾਂਗੇ ਵੀ ਇਹ ਚੱਲਣਗੀਆਂ ਜਾਂ ਨਹੀਂ। ਹਾਲ ਦੀ ਘੜੀ ਜੇ ਕਿਸੇ ਨੂੰ ਬਹੁਤ ਜ਼ਿਆਦਾ ਜ਼ਰੂਰੀ ਜਿਹੜਾ ਉਹ ਜਾਣਾ ਹੈਗਾ ਆ ਵਾਪਸ ਪੰਜਾਬ ਨੂੰ, ਭਾਰਤ ਨੂੰ, ਤਾਂ ਉਹ ਜਿਹੜੀ ਇੰਡੀਅਨ ਅੰਬੈਸੀ ਇੱਥੇ ਅਮਰੀਕਾ ਦੇ ਵਿੱਚ ਹੈਗੀ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰੋ, ਉਹਨਾਂ ਨੂੰ ਕਾਲ ਕਰ ਸਕਦੇ ਹੋ, ਜਾਂ ਤੁਸੀਂ ਉਹਨਾਂ ਨੂੰ ਈਮੇਲ 'ਤੇ, ਜਾਂ ਜੇ ਉਹਨਾਂ ਨੇ ਕੋਈ ਰਜਿਸਟ੍ਰੇਸ਼ਨ ਫਾਰਮ ਵਗੈਰਾ ਜਿਹੜਾ ਬਣਾਇਆ ਆ ਤਾਂ ਉੱਥੇ ਜਾ ਸਕਦੇ ਹੋ। ਆਲਰੇਡੀ ਕਈ ਫਲਾਈਟਾਂ ਜਿਹੜੀਆਂ ਇੱਧਰੋਂ ਉੱਧਰ ਨੂੰ ਜਾ ਚੁੱਕੀਆਂ ਨੇ। ਏਅਰ ਇੰਡੀਆ ਦੇ ਦੁਆਰਾ ਉਹ ਸੇਵਾਵਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ, ਪਰ ਤੁਹਾਨੂੰ ਅੰਬੈਸੀ ਦੇ ਨਾਲ ਜਿਹੜਾ ਆ ਉਹ ਕੰਟੈਕਟ ਜਿਹੜਾ ਪਹਿਲੋਂ ਕਰਨਾ ਪਵੇਗਾ। ਅਤੇ ਜਿਹੜੇ ਇੰਡੀਆ ਤੋਂ USA ਨੂੰ ਜਿਹੜੀਆਂ ਆਉਣੀਆਂ ਆ ਉਹ ਵੀ ਅਸੀਂ ਤਕਰੀਬਨ ਬਹੁਤ ਵਾਰੀ ਜਿਹੜਾ ਆਲਰੇਡੀ ਇਹ ਸਟੈਪ ਪ੍ਰੋਗਰਾਮ ਸੀਗਾ step.state.gov ਉਸ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ। ਹਾਲ ਦੀ ਘੜੀ ਕੋਈ ਉਸ ਦੇ ਉੱਤੇ ਆਪਣੇ ਕੋਲ ਹੋਰ ਅਪਡੇਟਸ ਨਹੀਂ ਹੈਗੀ। ਉਹ ਆਪਣੇ ਰਫਤਾਰ ਦੇ ਨਾਲ ਹੌਲੀ ਹੌਲੀ ਜਿੰਨੀਆਂ ਵੀ ਫਲਾਈਟਾਂ ਬਣਦੀਆਂ ਆ ਉਹ ਉੱਥੋਂ ਲਈ ਆ ਰਹੇ ਨੇ। ਅਗਲੀ ਖਬਰ ਜਿਹੜੀ ਆ ਉਹ USA ਦੇ ਵਿੱਚ ਅੱਜ ਕਹਿੰਦੇ 25 ਦੇ ਕਰੀਬ ਜਿਹੜੇ ਨਾਰਥ ਕੋਰੀਅਨ ਮੂਲ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਚਾਰਜ ਕੀਤਾ ਗਿਆ ਆ। ਉਹ ਇੱਕ ਤਰ੍ਹਾਂ ਨਾਲ ਉਹ $2.5 ਬਿਲੀਅਨ ਦਾ ਜਿਹੜਾ ਉਹਨੇ ਫਰਾਡ ਕੀਤਾ ਸੀ। ਕਹਿੰਦੇ ਵੀ ਇਹ ਨਾਰਥ ਕੋਰੀਆ ਦੇ ਜਿਹੜੇ ਬੰਦੇ ਸੀਗੇ, ਕੁਛ ਇਹਨਾਂ 'ਚ ਚਾਈਨੀਜ਼ ਵੀ ਆ, ਇਹ ਇਲੀਗਲ ਪੇਮੈਂਟਸ ਕਰ ਰਹੇ ਸੀ। ਖਾਸ ਕਰਕੇ ਜਿਹੜਾ ਨਾਰਥ ਕੋਰੀਆ ਦਾ ਡਿਕਟੇਟਰਸ ਹੈਗਾ ਉਹਦੇ ਜਿਹੜੇ ਨਿਊਕਲੀਅਰ ਵੈਪਨਸ ਆ ਅਤੇ ਮਿਸਲ ਪ੍ਰੋਗਰਾਮ ਨੂੰ, ਜਦ ਕਿ USA ਦੇ ਵਿੱਚ ਇਹ ਵਾਇਲੇਸ਼ਨ ਗਿਣੀ ਜਾਂਦੀ ਹੈਗੀ ਆ। ਸੋ ਇਹ ਜਿਹੜੀ ਇਹਨਾਂ ਦੀ ਕਾਫੀ ਚਿਰ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ। ਕਹਿੰਦੇ ਵੀ ਨਾਰਥ ਕੋਰੀਆ ਦੀ ਸਟੇਟ ਓਨਡ ਜਿਹੜੀ ਫੋਰਨ ਟ੍ਰੇਡ ਬੈਂਕ ਹੈਗੀ ਆ ਉਹਦੇ ਰਾਹੀਂ ਜਿਹੜਾ $2.5 ਬਿਲੀਅਨ ਜਿਹੜਾ ਇਹ ਪੇ ਕੀਤਾ ਗਿਆ। ਸੋ US ਅਟਾਰਨੀ ਫॉर ਦਾ ਡਿਸਟ੍ਰਿਕਟ ਆਫ ਕੋਲੰਬੀਆ ਜਿਹੜਾ ਆ ਉਹਨਾਂ ਨੇ ਇਹਨਾਂ ਸਾਰੇ ਹੀ ਜਿਹੜੇ ਲੋਕ ਆ ਇਹਨਾਂ ਨੂੰ ਚਾਰਜ ਕੀਤਾ ਹੈਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਬੋਸਟਨ ਮੈਰਾਥਨ ਜਿਹੜੀ ਆ ਹਰ ਸਾਲ ਹੁੰਦੀ ਸੀ, ਉਹ ਇਸ ਸਾਲ ਦੀ ਬੋਸਟਨ ਮੈਰਾਥਨ ਆ ਉਸ ਨੂੰ ਉਹਨਾਂ ਨੇ ਕੈਂਸਲ ਕਰ ਦਿੱਤਾ ਹੈ ਕਰੋਨਾ ਵਾਇਰਸ ਦੀ ਪੈਨਡੈਮਿਕ ਦੇ ਕਰਕੇ। 124 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਹ ਹੋਊਗਾ ਵੀ ਬੋਸਟਨ ਮੈਰਾਥਨ ਜਿਹੜੀ ਉਹ ਨਹੀਂ ਹੋਣ ਜਾ ਰਹੀ। ਅੱਜ ਤੋਂ ਕੁਛ ਵਰ੍ਹੇ ਪਹਿਲਾਂ ਬੋਸਟਨ ਮੈਰਾਥਨ ਇੱਕ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਈ ਸੀ, ਜਿੱਥੇ ਬੰਬ ਜਿਹੜੇ ਉਹ ਚਲਾਏ ਗਏ ਸੀ, ਜਿਨ੍ਹਾਂ ਦੇ ਵਿੱਚ ਕਈ ਲੋਕ ਉਦੋਂ ਮਾਰੇ ਵੀ ਗਏ ਸੀ। ਬਾਅਦ 'ਚ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਦੋਸ਼ੀ ਭਰਾ ਸੀਗੇ ਉਹਨਾਂ ਨੂੰ FBI ਦੇ ਦੁਆਰਾ ਜਿਹੜਾ ਬਾਅਦ 'ਚ ਕੁਛ ਚਿਰ ਬਾਅਦ ਉਹ ਫੜ ਲਿਆ ਗਿਆ ਸੀ। ਜੀ। ਅਗਲੀ ਜਿਹੜੀ ਖਬਰ ਹੈਗੀ ਆ ਇਲੈਕਸ਼ਨ ਨੂੰ ਲੈ ਕੇ ਆ। ਪ੍ਰੈਜ਼ੀਡੈਂਟ ਦੀ ਇਲੈਕਸ਼ਨ ਜਿਹੜੀ ਨਵੰਬਰ ਮਹੀਨੇ 'ਚ ਹੋਣੀ ਆ। ਆਪਾਂ ਨੂੰ ਪਤਾ ਆ ਵੱਖ-ਵੱਖ ਇਸ਼ੂ ਆ ਰਹੇ ਆ, ਖਾਸ ਕਰਕੇ ਜਿਹੜਾ ਮੇਲ ਇਨ ਬੈਲਟ ਨੂੰ ਲੈ ਕੇ ਵੀ ਮੁੱਦਾ ਬਹੁਤ ਗਰਮਾਇਆ ਹੈ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਦੇ ਅਗੇਂਸਟ ਹੈਗੇ ਆ, ਪਰ ਕਿਸੇ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਵੀ ਉਹਦੇ 'ਚ ਜਿਹੜੀਆਂ ਆ ਇਲੀਗਲ ਵੋਟਸ ਪੈ ਸਕਦੀਆਂ। ਅਤੇ ਦੂਸਰਾ ਜਿਹੜਾ ਆ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਜਿਹੜੇ ਹੈਗੇ ਆ ਜੋ ਬਾਈਡਨ ਜਿਹੜੇ ਹੁਣ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਵੀ ਚੁਣਨਾ ਪੈਣਾ ਆ। ਸੋ ਇੱਕ ਟਾਈਮ ਦੇ ਉੱਤੇ ਕਹਿੰਦੇ ਵੀ ਐਲਿਜ਼ਾਬੈਥ ਵਾਰਨ ਜਿਹੜੇ ਪਹਿਲਾਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੇ ਡੈਮੋਕ੍ਰੇਟਿਕ ਪਾਰਟੀ ਵੱਲੋਂ, ਉਹਨਾਂ ਦਾ ਨਾਂ ਵੀ ਆ ਰਿਹਾ ਹੈਗਾ ਫਰੰਟ ਰਨਰ ਦੇ ਵਿੱਚ। ਪਰ ਕਹਿੰਦੇ ਵੀ ਪ੍ਰੋਬਲਮ ਕੀ ਆ, ਉਹਨਾਂ ਦੇ ਜਿਹੜੇ ਸਟੇਟ ਦੇ ਗਵਰਨਰ ਹੈਗੇ ਆ ਉਹ ਰਿਪਬਲਿਕਨ ਹੈਗੇ, ਉਹ ਇੱਕ ਤਰ੍ਹਾਂ ਨਾਲ ਅੜਿੱਕਾ ਜਿਹੜਾ ਉਹਨਾਂ ਦੇ ਵਿੱਚ ਬਣ ਰਹੇ ਹੈਗੇ ਆ। ਸੋ ਇਸੇ ਤਰ੍ਹਾਂ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਇਲੈਕਸ਼ਨ ਦੀ ਗੱਲ ਕਰੀਏ
ਉਹਨਾਂ ਦੇ ਜਿਹੜੇ ਜਵਾਈ ਆ ਕਹਿੰਦੇ ਜੈਰਡ ਕਸ਼ਨਰ, ਉਹਨਾਂ ਨੇ ਵੀ ਜਿਹੜੀ ਕੈਂਪੇਨ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਹੁਣ ਆਹ ਮਈ ਦੇ ਵਿੱਚ ਕਾਫੀ ਕਹਿੰਦੇ ਵੀ ਉਹਨੂੰ ਰੀਮੈਂਪ ਕੀਤਾ ਹੈਗਾ, ਕਾਫੀ ਜਿਹੜਾ ਉਹਨੂੰ ਸੁਧਾਰਿਆ ਹੈਗਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੱਖ-ਵੱਖ ਜਿਹੜੇ ਜਿੱਥੇ ਵੀ ਕੋਈ ਇਲੈਕਸ਼ਨ ਦੇ ਸਰਵੇ ਆਉਂਦੇ ਆ, ਉਹਨਾਂ ਦੇ ਮੁਤਾਬਕ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਾਂ ਤਾਂ ਨੈਕ ਟੂ ਨੈਕ ਸੀ ਅਤੇ ਜਾਂ ਫਿਰ ਉਹ ਜੋ ਬਾਈਡਨ ਤੋਂ 5-7 ਪੁਆਇੰਟ ਥੱਲੇ ਚੱਲ ਰਹੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਅੱਜ ਰਾਸ਼ਟਰਪਤੀ ਟਰੰਪ ਨੇ ਇੱਕ ਅਜਿਹੀ ਟਵੀਟ ਆ ਉਸ ਨੂੰ ਅੱਗੇ ਜਿਹੜਾ ਸ਼ੇਅਰ ਕੀਤਾ, ਰੀਟਵੀਟ ਕਰ ਦਿੱਤਾ, ਜਿਸ ਦੇ ਵਿੱਚ ਟਵੀਟ ਕਰਨ ਵਾਲੇ ਜਿਹੜੇ ਸੀਗੇ ਇੱਕ ਕਾਊਬॉयਜ਼ ਫॉर ਟਰੰਪ ਸੀਗੇ। ਉਸ ਦੇ ਵਿੱਚ ਉਹ ਭਾਸ਼ਣ ਦਿੰਦੇ ਹੋਏ ਕਹਿ ਰਹੇ ਸੀਗੇ, ਕਹਿੰਦੇ ਵੀ ਦਾ ਓਨਲੀ ਗੁੱਡ ਡੈਮੋਕ੍ਰੇਟ ਇਜ਼ ਅ ਡੈਡ ਡੈਮੋਕ੍ਰੇਟ। ਸੋ ਉਹ ਜਿਹੀ ਜਿਹੜੀ ਸਪੀਚ ਆ ਉਸ ਨੂੰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਅੱਗੇ ਜਿਹੜਾ ਉਹ ਟਵੀਟ ਕਰ ਦਿੱਤਾ ਉਸ ਵੀਡੀਓ ਨੂੰ। ਆਈ ਥਿੰਕ ਇਹ ਬਹੁਤ ਇੱਕ ਮੰਦਭਾਗੀ ਜਿਹੜੀ ਗੱਲ ਹੈਗੀ ਆ ਵੀ ਰਾਸ਼ਟਰਪਤੀ ਟਰੰਪ ਜ਼ਰੂਰ ਵਿਚਾਰਕ ਮਤਭੇਦ ਹੋ ਸਕਦੇ ਆ ਵੀ ਆਪਣੇ ਵਿਰੋਧੀਆਂ ਦੇ ਮਰਨ ਦੀ ਕਾਮਨਾ ਜਿਹੜੀ ਕਰਨੀ ਵੀ ਸਿਰਫ ਉਹੀ ਚੀਜ਼ ਹੋਵੇ। ਇਹ ਆਈ ਥਿੰਕ ਇੱਕ ਬਿਲੋ ਦ ਬੈਲਟ ਜਿਹੜਾ ਆ ਉਹ ਗੱਲ ਜਿਹੜੀ ਉਹ ਬਣ ਜਾਂਦੀ ਆ। ਕਾਫੀ ਜਿਹੜਾ ਕ੍ਰਿਟਿਸਿਜ਼ਮ ਵੀ ਉਹਨਾਂ ਨੂੰ ਇਸ ਚੀਜ਼ ਦੇ ਲਈ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ। ਅਤੇ ਹਰਜੋਤ ਸਿੰਘ ਜੀ, ਤੁਸੀਂ ਜਿਹੜੀ ਗੱਲ ਕਰ ਰਹੇ ਸੀ ਵੀ ਬੈਲਟ ਮੇਲ ਨੂੰ ਲੈ ਕੇ, ਜਿਹੜੇ ਫੌਕਸ ਨਿਊਜ਼ ਦੇ ਹੀ ਜਿਹੜੇ ਇੱਕ ਹੋਸਟ ਆ ਉਹਨਾਂ ਨੇ ਜਿਹੜੀ ਰਾਸ਼ਟਰਪਤੀ ਟਰੰਪ ਦੀ ਅਤੇ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਆ ਉਸ ਨੂੰ ਵੀ ਵੋਟ ਬਾਏ ਮੇਲ ਦੇ ਉੱਤੇ ਡਬਲ ਸਟੈਂਡਰਡ ਦੇ ਉੱਤੇ ਕਾਲ ਆਊਟ ਕੀਤਾ। ਪਿਛਲੀਆਂ 11 ਇਲੈਕਸ਼ਨ 'ਚੋਂ ਕਹਿੰਦੇ ਉਹਨੇ 10 ਵਾਰੀ ਮੇਲ ਇਨ ਬੈਲਟ ਜਿਹੜੀ ਆਪ ਖੁਦ ਵਰਤੀ ਆ, ਅਤੇ ਰਾਈਟ ਨਾਓ ਖੁਦ ਰਾਸ਼ਟਰਪਤੀ ਨੇ ਮੇਲ ਇਨ ਬੈਲਟ ਜਿਹੜੀ ਆ ਉਸ ਦਾ ਸਹਾਰਾ ਲਿਆ ਸੀ ਫਲੋਰੀਡਾ 'ਚ, ਅਤੇ ਇਸ ਟਾਈਮ ਇਹ ਦੁਨੀਆ ਦੇ ਵਿੱਚ ਇਹ ਢੰਡੋਰਾ ਪਿੱਟ ਰਹੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਹਾਂ ਜੀ ਮੇਲ ਇਨ ਬੈਲਟ ਦੇ ਨਾਲ ਜਿਹੜਾ ਉਹ ਫਰੋਡ ਵੱਧ ਜਾਣਾ ਆ। ਸੋ ਇਹ ਆਈ ਥਿੰਕ ਕਿਤੇ ਨਾ ਕਿਤੇ ਜਿਹੜੇ ਉਹ ਜਾਣਦੇ ਨੇ ਜਾਂ ਉਹਨਾਂ ਨੂੰ ਇਹ ਡਰ ਆ ਵੀ ਜੇ ਮੇਲ ਇਨ ਬੈਲਟ ਹੋਇਆ ਤਾਂ ਰੀ ਇਲੈਕਸ਼ਨ ਦੇ ਚਾਂਸਿਸ ਜਿਹੜੇ ਉਹ ਘੱਟ ਜਾਣਗੇ। ਰਾਸ਼ਟਰਪਤੀ ਟਰੰਪ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀਗਾ ਵੀ ਉਹ ਇਹ ਜਿਹੜੀ ਉਹਨਾਂ ਦੇ ਰੀ ਇਲੈਕਸ਼ਨ ਬਿਡ ਆ ਉਸ ਨੂੰ ਜਿਹੜੇ ਡੈਮੋਕ੍ਰੇਟਸ ਆ ਉਹ ਖੋਹਣ ਦੇ ਲਈ ਇਹ ਮੇਲ ਇਨ ਬੈਲਟਸ ਉਹ ਕਰ ਰਹੇ ਨੇ। ਅਗਲੀ ਖਬਰ ਜਿਹੜੀ ਆਸਟ੍ਰੇਲੀਆ ਤੋਂ ਆ ਰਹੀ ਹੈ, ਆਸਟ੍ਰੇਲੀਆ ਦੇ ਵਿੱਚ ਕਹਿੰਦੇ ਵੀ ਇੱਕ ਸਟੂਡੈਂਟ ਜਿਹੜਾ ਹੈ ਗੁਜਰਾਤੀ ਮੂਲ ਦਾ ਸਟੂਡੈਂਟ ਧਰੁਵ ਦਵੇਦੀ ਜਿਹੜਾ ਉਹਦਾ ਨਾਂ ਦੱਸਿਆ ਗਿਆ, ਕਹਿੰਦੇ ਵੀ ਉਹ ਮੈਲਬੌਰਨ ਆਸਟ੍ਰੇਲੀਆ ਦੇ ਵਿੱਚ ਪੜ੍ਹਨ ਗਿਆ ਸੀ ਅਤੇ ਕਰੋਨਾ ਵਾਇਰਸ ਨੂੰ ਲੈ ਕੇ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਯੂਨੀਵਰਸਿਟੀਆਂ ਵੀ ਬੰਦ ਹੋ ਗਈਆਂ ਅਤੇ ਉਹ ਤੋਂ ਬਾਅਦ ਉਹ ਜਿਹੜੀ ਅਪਾਰਟਮੈਂਟ 'ਚ ਰਹਿੰਦਾ ਸੀ ਉਹਨਾਂ ਨੇ ਵੀ ਉਹਨੂੰ ਕੱਢ ਦਿੱਤਾ ਅਤੇ ਜੋਬ ਜਿਹੜੀ ਸੀ ਉਹ ਵੀ ਆਪਣੀ ਲੂਜ਼ ਕਰ ਗਿਆ ਅਤੇ ਬਹੁਤ ਘਬਰਾਇਆ ਸੀ। ਕਹਿੰਦੇ ਵੀ ਉਸਨੇ ਆਪਣੀ ਇਹ ਜਿਹੜੀ ਸਟੋਰੀ ਆ ਆਸਟ੍ਰੇਲੀਆ ਦੇ ਨਿਊਜ਼ਪੇਪਰ ਨੇ ਰਨ ਕੀਤੀ ਹੈ, ਬੜੀ ਹੀ ਭਾਵੁਕ ਸਟੋਰੀ ਆ। ਕਹਿੰਦੇ ਵੀ ਉਸ ਜਿਹੜਾ ਨੌਜਵਾਨ ਆ ਇਹ 26 ਸਾਲਾਂ ਦਾ ਜਿਹੜਾ ਦੱਸਿਆ, ਉਸ ਨੇ ਆਪਣੀ ਮਾਮ ਨੂੰ ਜਿਹੜੀ ਆ ਗੁਜਰਾਤ ਦੇ ਵਿੱਚ ਸੀਗੀ ਉਹਨੂੰ ਕਾਲ ਕੀਤੀ ਵੀ ਮੈਂ ਹੁਣ ਕੀ ਕਰਾਂ। ਸੋ ਉਹਦੀ ਮਦਰ ਨੇ ਇਹ ਕਿਹਾ ਵੀ ਤੂੰ ਕੋਈ ਵੀ ਲਾਗੇ ਜਿਹੜਾ ਆ ਸਿੱਖ ਗੁਰੂ ਘਰ ਜਿਹੜਾ ਉਹ ਲੱਭ ਲੈ, ਮੈਂ ਸ਼ੋਰ ਹਾਂ ਕਹਿੰਦੀ ਵੀ ਗੁਰਦੁਆਰਾ ਵਿਲ ਨੈਵਰ ਟਰਨ ਯੂ ਡਾਊਨ, ਵੀ ਕਦੇ ਵੀ ਤੁਹਾਨੂੰ ਗੁਰਦੁਆਰੇ ਵਾਲੇ ਬੈਕ ਜਿਹੜਾ ਕਿਸੇ ਤਰ੍ਹਾਂ ਦਾ ਵਾਪਸ ਨਹੀਂ ਕਰੂਗੇ। ਸੋ ਕਹਿੰਦਾ ਵੀ ਮੈਂ ਸਰਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਫਿਰ ਇੱਕ ਹੌਪਰਸ ਕ੍ਰੋਸਿੰਗ ਗੁਰਦੁਆਰਾ ਜਿਹੜਾ ਆ ਮੈਲਬੌਰਨ ਦੇ ਵਿੱਚ ਉਹ ਲੱਭਿਆ। ਉਹ ਲੱਭ ਕੇ ਕਹਿੰਦਾ ਮੈਂ ਜਦ ਕਾਲ ਕੀਤੀ ਅਤੇ ਕਾਲ ਕਿਸੇ ਨੇ ਚੱਕੀ ਨਹੀਂ, ਪਰ ਉਸ ਤੋਂ ਬਾਅਦ ਕਹਿੰਦਾ ਮੈਂ ਮੈਸੇਜ ਛੱਡਿਆ ਅਤੇ ਮੈਨੂੰ 2 ਜਾਂ 4 ਮਿੰਟ ਤੋਂ ਬਾਅਦ ਇੱਕ ਹਰਨਾਮ ਸਿੰਘ ਨਾਮ ਦਾ ਕੋਈ ਜਿਹੜਾ ਬੰਦਾ ਸੀ ਉਹਦੀ ਜਿਹੜੀ ਕਾਲ ਆ ਗਈ। ਕਹਿੰਦਾ ਵੀ ਮੈਂ ਉਹਨਾਂ ਨੂੰ ਸਿਚੁਏਸ਼ਨ ਦੱਸੀ ਵੀ ਮੇਰੀ ਆਹ ਸਿਚੁਏਸ਼ਨ ਆ ਵੀ ਮੈਂ ਨੂਡਲਸ ਵਗੈਰਾ ਜੇ ਮੈਨੂੰ ਮਿਲ ਸਕਦੀਆਂ, ਅਤੇ ਕਹਿੰਦੇ ਵੀ ਉਹ ਕਹਿੰਦੇ ਵੀ ਤੁਸੀਂ ਇੱਥੇ ਗੁਰੂ ਘਰ ਆ ਜਾਓ, ਪਰ ਸਾਡੇ ਕੋਲ ਇੱਦਾਂ ਦਾ ਕੋਈ ਫੈਂਸੀ ਫੂਡ ਨਹੀਂ ਹੁੰਦਾ, ਪਰ ਤੈਨੂੰ ਇੱਥੇ ਸਾਰਾ ਲੰਗਰ ਪਾਣੀ ਰਹਿਣ ਲਈ ਜਿਹੜੀ ਜਗ੍ਹਾ ਮਿਲੂਗੀ। ਸੋ ਕਹਿੰਦੇ ਵੀ ਉਹ ਨੌਜਵਾਨ ਜਿਹੜਾ ਬੱਚਾ ਸੀਗਾ ਸੋ ਉੱਥੇ ਚਲਾ ਗਿਆ ਗੁਰੂ ਘਰ ਦੇ ਵਿੱਚ, ਉਹਨਾਂ ਨੇ ਉੱਥੇ ਰਹਿਣ ਲਈ ਉਹਨੂੰ ਜਗ੍ਹਾ ਵੀ ਦਿੱਤੀ, ਫੂਡ ਵੀ ਦਿੱਤਾ, ਅਤੇ ਉਹ ਕਹਿੰਦਾ ਵੀ ਮੈਂ ਆਪਣੀ ਜ਼ਿੰਦਗੀ 'ਚ ਕਦੇ ਯਕੀਨ ਨਹੀਂ ਕੀਤਾ ਸੀ ਵੀ ਕਿਤੇ ਰੱਬ ਵੀ ਵਸਦਾ ਆ, ਪਰ ਕਹਿੰਦਾ ਵੀ ਮੈਂ ਹੁਣ ਗਰੰਟੀ ਨਾਲ ਕਹਿ ਸਕਦਾ ਵੀ ਗੁਰੂ ਘਰ ਦੇ ਵਿੱਚ ਰੱਬ ਵਸਦਾ ਆ। ਸੋ ਕਹਿੰਦਾ ਵੀ ਮੈਂ ਕਦੇ ਸਿੱਖਾਂ ਨੂੰ ਜਾਣਦਾ ਨਹੀਂ ਸੀ, ਕਦੇ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ ਵੀ ਮੇਰੀ ਮਦਰ ਨੇ ਕਿਹਾ ਠੀਕ ਆ, ਕਹਿੰਦਾ ਮੈਂ ਇੰਡੀਆ ਤੋਂ ਸੀਗਾ ਪਰ ਗੁਜਰਾਤ 'ਚ ਤੁਹਾਨੂੰ ਪਤਾ ਹੀ ਆ ਵੀ ਗੁਰੂ ਘਰ ਘੱਟ ਹੈਗੇ ਆ ਅਤੇ ਕਈ ਵਾਰੀ ਨਹੀਂ ਵੀ ਜਿਹੜੇ ਆਮ ਲੋਕ ਆ ਉਹਨਾਂ ਨੂੰ ਪਤਾ ਹੁੰਦਾ। ਸੋ ਉਹਦੀ ਜਿਹੜੀ ਸਟੋਰੀ ਆ ਉਸਨੇ ਫਿਰ ਟਵਿੱਟਰ 'ਤੇ ਪਾਈ, ਉਹ ਬਹੁਤ ਸਾਰੇ ਲੋਕਾਂ ਨੇ ਸ਼ੇਅਰ ਕੀਤੀ। ਫਿਰ ਉੱਥੇ ਦੇ ਜਿਹੜੇ ਨਿਊਜ਼ਪੇਪਰਸ ਆ ਉਹਨਾਂ ਨੇ ਇਸ ਸਟੋਰੀ ਨੂੰ ਜਿਹੜਾ ਰਨ ਕੀਤਾ ਹੈਗਾ। ਸੋ ਬਹੁਤ ਹੀ ਵਧੀਆ ਜਿਹੜੀ ਪੋਜ਼ੀਟਿਵ ਸਟੋਰੀ ਆ ਆਸਟ੍ਰੇਲੀਆ ਤੋਂ ਇਹ ਆਈ ਹੈਗੀ ਆ। ਜੀ ਜੀ ਬਿਲਕੁਲ, ਬਹੁਤ ਹੀ ਜਿਹੜੇ ਬੇਸਹਾਰਿਆਂ ਦੇ ਲਈ ਸਹਾਰਾ, ਜਿਹੜੇ ਭੁੱਖਿਆਂ ਦੇ ਲਈ ਜਿਹੜੀ ਆ ਰੋਟੀ ਦਾ ਪ੍ਰਬੰਧ ਜਿਹੜਾ ਆ ਗੁਰੂ ਘਰਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸੇਵਕਾਂ ਨੇ, ਵੱਖ-ਵੱਖ ਲੋਕਾਂ ਨੇ, ਵੱਖ-ਵੱਖ ਔਰਗਨਾਈਜੇਸ਼ਨਾਂ ਨੇ ਜਿਹੜਾ ਕੀਤਾ। ਚੰਗੀ ਗੱਲ ਆ ਅਜਿਹੇ ਮੌਕਿਆਂ ਦੇ ਉੱਤੇ ਆਪਣੇ ਸਾਥੀ ਇਨਸਾਨਾਂ ਦੇ ਨਾਲ ਜਿਹੜੇ ਉਹ
ਖੜ ਰਹੇ ਨੇ ਜੀ। ਸੋ ਬਿਲਕੁਲ ਇਹ ਜਿਹੜੀ ਸਟੋਰੀ ਹੈਗੀ ਆ ਮੈਂ ਆਪਾਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਵੀ ਸ਼ੇਅਰ ਕੀਤੀ ਆ। ਸੋ ਜਿੰਨੇ ਵੀ ਸਰੋਤੇ ਆ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰਾਂ ਲੋਕਾਂ ਨੂੰ ਵੀ ਪਤਾ ਲੱਗੇ, ਕੋਈ ਹੋਰ ਵੀ ਇੱਦਾਂ ਦੀ ਸਿਚੁਏਸ਼ਨ 'ਚ ਹੋਵੇ, ਉਹਨਾਂ ਨੂੰ ਪਤਾ ਹੈ ਵੀ ਦੁਨੀਆ 'ਚ ਜਿਹੜਾ ਗੁਰੂ ਘਰ ਹੈਗਾ। ਕਹਿੰਦਾ ਵੀ ਉਹ ਨਾ ਮੈਂ ਹੈਡਲਾਈਨ ਜ਼ਰੂਰ ਉਹਦੀ ਪੜ੍ਹਨੀ ਚਾਹੁੰਦਾ। ਕਹਿੰਦਾ ਵੀ ਇਫ ਯੂ ਡੋਂਟ ਬਲੀਵ ਗੋਡ ਇਜ਼ ਦੇਅਰ ਔਨ ਅਰਥ ਕਮ ਐਂਡ ਐਕਸਪੀਰੀਅੰਸ ਯੂਅਰ ਸੈਲਫ ਐਟ ਹੋਪਰਸ ਗੁਰਦੁਆਰਾ। ਵੀ ਜਿਹੜਾ ਉੱਥੇ ਹੋਪਰਸ ਗੁਰਦੁਆਰਾ ਉੱਥੇ ਆ ਕੇ ਤੁਸੀਂ ਦੇਖੋ। ਕਹਿੰਦਾ ਵੀ ਮੈਂ ਖੁਸ਼ ਹਾਂ ਵੀ ਮੈਂ ਵਿਜ਼ਿਟ ਕੀਤਾ ਉੱਥੇ ਅਤੇ ਇੰਸਟੈਂਟਲੀ ਫੈਲਟ ਬਲੈਸਡ, ਲਵ ਯੂ ਗਾਈਜ਼ ਫਰੋਮ ਬੋਟਮ ਆਫ ਮਾਈ ਹਾਰਟ। ਸੋ ਬਹੁਤ ਹੀ ਵਧੀਆ ਜਿਹੜੀ ਸਟੋਰੀ ਆ ਰਨ ਕੀਤੀ। ਸੋ ਲੱਕੀ ਆ ਉਹਦੀ ਵੀ ਜਿਹੜੀ ਨੌਜਵਾਨ ਦੀ ਹੈਲਪ ਹੋ ਗਈ ਜਦੋਂ ਕਿਸੇ ਦਾ ਕੋਈ ਸਹਾਰਾ ਨਹੀਂ ਸੀ, ਗੁਰੂ ਘਰ ਉਹਦੇ ਲਈ ਸਹਾਰਾ ਬਣ ਕੇ ਟੱਕਰਿਆ। ਅਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਵੀ ਉਹ ਸਿੱਖ ਵੀ ਨਹੀਂ ਸੀ, ਹੋਰ ਧਰਮ ਦਾ ਸੀ, ਅਤੇ ਉਹਨੂੰ ਕਿਸੇ ਤਰ੍ਹਾਂ ਦਾ ਫੀਲ ਵੀ ਨਹੀਂ ਹੋਇਆ ਵੀ ਮੈਨੂੰ ਇਹਨਾਂ ਨੇ ਕਿਸੇ ਤਰ੍ਹਾਂ ਡਿਫਰੈਂਟਲੀ ਟਰੀਟ ਕੀਤਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਿਊਯਾਰਕ ਸਿਟੀ ਕਹਿੰਦੇ ਵੀ ਅਸੀਂ ਸੋਚ ਰਹੇ ਹਾਂ ਵੀ ਜੂਨ ਮਹੀਨੇ ਦੇ ਵਿੱਚ ਅਸੀਂ ਆਪਣੇ ਆਪ ਨੂੰ ਮੁੜ ਦੁਬਾਰਾ ਜਿਹੜਾ ਉਹ ਖੋਲ੍ਹ ਦਈਏ। ਉੱਥੋਂ ਦੇ ਜਿਹੜੇ ਮੇਅਰ ਬਿਲ ਡੇ ਬਲਾਸੇ ਉਹਨਾਂ ਨੇ ਕਿਹਾ ਵੀ ਰੀਸਟਾਰਟ ਤਾਂ ਅਸੀਂ ਕਰ ਰਹੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਵੀ ਸਭ ਕੁਛ ਨਾਰਮਲ ਜਿਹੜਾ ਹੋ ਜਾਊਗਾ। ਆਪਾਂ ਕਾਹਲੀ ਜਿਹੜੀ ਇਸ ਚੀਜ਼ ਦੇ ਵਿੱਚ ਉਹ ਨਹੀਂ ਕਰ ਸਕਦੇ ਵਾਪਸ ਆਉਣ ਦੇ ਲਈ, ਅਤੇ ਆਪਾਂ ਨੂੰ ਵਾਇਰਸ ਨੂੰ ਇਨ ਚੈੱਕ ਜਿਹੜਾ ਉਹ ਰੱਖਣਾ ਚਾਹੀਦਾ ਆ। ਅਤੇ ਕਹਿੰਦੇ ਵੀ ਫੇਜ਼ 1 ਦੇ ਵਿੱਚ ਉਹ ਸੋਚ ਰਹੇ ਆ ਵੀ 2 ਲੱਖ ਤੋਂ 4 ਲੱਖ ਦੇ ਲੋਕ ਜਿਹੜੇ ਮੁੜ ਦੁਬਾਰਾ ਕੰਮ ਦੇ ਉੱਤੇ ਜਿਹੜੇ ਆਉਣਗੇ, ਅਤੇ ਕਹਿੰਦੇ ਸੇਫਟੀ ਦੇ ਉੱਤੇ ਸਭ ਤੋਂ ਵੱਧ ਜਿਹੜਾ ਉਹ ਜ਼ੋਰ ਦੇਣ ਦੀ ਜ਼ਰੂਰਤ ਆ। ਨਿਊਯਾਰਕ ਸਿਟੀ ਦੇ ਵਿੱਚ ਵੀ ਜਿੱਦਾਂ ਸੈਨ ਫਰਾਂਸਿਸਕੋ ਵਾਲਿਆਂ ਨੇ ਕੀਤਾ, ਉੱਥੇ ਪਹਿਲੋਂ ਹੀ ਸੀਗਾ ਵੀ ਤੁਹਾਨੂੰ ਜਿਹੜਾ ਫੇਸ ਮਾਸਕ ਆ ਉਹ ਪਾ ਕੇ ਹੀ ਬਾਹਰ ਨਿਕਲਣਾ ਆ। ਉੱਧਰ ਟਰਕੀ ਦੇ ਜਿਹੜੇ ਰਾਸ਼ਟਰਪਤੀ ਹੈਗੇ ਐਰਡੋਗਨ, ਉਹਨਾਂ ਨੇ ਇਹ ਕਿਹਾ ਵੀ ਅਗਲੇ ਹਫ਼ਤੇ ਦੇ ਵਿੱਚ ਰੈਸਟੋਰੈਂਟ, ਬੀਚ ਅਤੇ ਜਿਹੜੇ ਮਿਊਜ਼ੀਅਮ ਆ ਉਹ ਦੁਬਾਰਾ ਜਿਹੜੇ ਉਹ ਖੋਲ੍ਹੇ ਜਾਣਗੇ। ਟਰਕੀ ਦੇ ਵਿੱਚ ਇਨਫੈਕਸ਼ਨ ਰੇਟ ਆ ਉਹ ਕੁਛ ਦਿਨ ਤੋਂ ਥੱਲੇ ਵੱਲ ਨੂੰ ਉਸ ਦਾ ਰੁਖ ਹੋਇਆ ਆ। ਅਗਲੀ ਖਬਰ ਜਿਹੜੀ ਆ PPP ਲੋਨ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ PPP ਲੋਨ ਮਿਲੇ ਹੈਗੇ ਆ। ਸੋ ਉਹਨਾਂ ਦੀ ਕੰਡੀਸ਼ਨ ਇਹ ਸੀ ਵੀ ਤੁਹਾਨੂੰ ਜਿਹੜੇ ਆ 2.5-2 ਮਹੀਨਿਆਂ ਦੇ ਵਿੱਚ ਵਰਤਣੇ ਪੈਣੇ ਆ। ਪਰ ਬਹੁਤ ਸਾਰੇ ਬਿਜ਼ਨਸਿਸ ਹਜੇ ਵੀ ਬੰਦ ਆ। ਸੋ ਕਾਫੀ ਸਮਾਲ ਬਿਜ਼ਨਸਿਸ ਨੇ ਰੌਲਾ ਪਾਇਆ। ਸੋ ਅੱਜ ਜਿਹੜੀ ਆ US ਕਾਂਗਰਸ ਨੇ ਜਿਹੜਾ ਹਾਊਸ ਦੇ ਵਿੱਚ ਬਿੱਲ ਪਾਸ ਕੀਤਾ ਹੈਗਾ, ਉਹਦੇ 'ਚ ਕੁਛ ਚੇਂਜਸ ਲਿਆਂਦੀਆਂ ਆ, ਪਰ ਇਹ ਸੈਨੇਟ 'ਚ ਵੀ ਜਾਊਗਾ। ਹਜੇ ਡਿਟੇਲ ਜਿਹੜੀ ਇਨਫੋਰਮੇਸ਼ਨ ਆਊਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਇੱਕ ਖਬਰ ਆਪਾਂ ਕੈਲੀਫੋਰਨੀਆ ਦੀ ਅਨਪਲਾਈਮੈਂਟ ਆਫਿਸ ਨੂੰ ਲੈ ਕੇ ਹੈਗੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਅਨਪਲਾਈਮੈਂਟ ਲਈ ਫਾਈਲ ਕੀਤਾ ਸੀ ਆਪਣਾ ਕਲੇਮ ਅਤੇ ਤੁਹਾਨੂੰ ਨਾ ਕਰ ਦਿੱਤੀ ਗਈ ਆ, ਸਾਨੂੰ ਇਹ ਪਤਾ ਲੱਗਾ ਹੈ ਵੀ ਕੈਲੀਫੋਰਨੀਆ ਅਨਪਲਾਈਮੈਂਟ ਆਫਿਸ ਵਾਲਿਆਂ ਨੇ ਡਿਸਾਈਡ ਕੀਤਾ ਹੈ ਵੀ ਉਹਨਾਂ ਨੂੰ ਫੇਰ ਕੰਸੀਡਰ ਕੀਤਾ ਜਾਊਗਾ। ਸੋ ਪਲੀਜ਼ ਜੇ ਕਿਸੇ ਰੀਜ਼ਨ ਕਰਕੇ ਤੁਹਾਨੂੰ ਅਨਪਲਾਈਮੈਂਟ ਨਹੀਂ ਮਿਲੀ ਅਤੇ ਇੱਕ ਵਾਰੀ ਫੇਰ ਟਰਾਈ ਕਰ ਸਕਦੇ। ਇਹ 'ਚ ਕਿਹੜੀ ਕੋਈ ਫੀਸ ਆ, ਭਰ ਲਿਓ ਐਪਲੀਕੇਸ਼ਨ। ਇਹ ਸਾਨੂੰ ਇਨਫੋਰਮੇਸ਼ਨ ਮਿਲੀ ਹੈਗੀ ਆ ਜੀ। ਜੀ ਬਿਲਕੁਲ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਦੱਸ ਜੇ ਵੀ ਜੇ ਤੁਹਾਨੂੰ ਇਹ ਪ੍ਰੋਗਰਾਮ ਚੰਗੇ ਲੱਗਦੇ ਨੇ, ਤੁਸੀਂ ਸਾਡਾ YouTube ਦਾ ਚੈਨਲ ਜਿਹੜਾ ਉਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਉੱਥੇ ਰੋਜ਼ਾਨਾ ਜਿਹੜੀਆਂ ਆਪਾਂ ਅਪਡੇਟਸ ਆਏ ਸਾਰੀਆਂ ਉਸ ਨੂੰ ਸ਼ੇਅਰ ਜਿਹੜਾ ਉਹ ਕੀਤਾ ਜਾਂਦਾ ਆ। YouTube ਦੇ ਉੱਤੇ ਤਾਂ ਕਹਿ ਰਹੇ ਕਿਉਂਕਿ ਉੱਥੇ ਲੱਭਣਾ ਜਿਹੜਾ ਉਹ ਆਸਾਨ ਰਹਿੰਦਾ। ਫੇਸਬੁੱਕ ਦੇ ਉੱਤੇ ਲਾਈਵ ਤਾਂ ਜਿਹੜਾ ਉਹ ਨਾਲ ਚੱਲਦਾ ਹੀ ਆ, ਪਰ ਉਹਦੇ ਉੱਤੇ ਜਿਹੜਾ ਈਜ਼ੀਲੀ ਜਿਹੜਾ ਤੁਹਾਨੂੰ ਬਾਅਦ ਦੇ ਵਿੱਚ ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਨਾ, ਰਾਜਕਨਵੀਰ ਸਿੰਘ ਜੀ, ਉਹਨਾਂ ਦੀ ਕੰਪਲੇਨ ਹੁੰਦੀ ਸੀ ਭਾਜੀ ਵੀ ਅਸੀਂ ਸਵੇਰ ਦਾ ਸ਼ੋਅ ਮਿਸ ਕਰ ਗਏ ਅਤੇ ਸਾਨੂੰ ਉੱਥੇ ਲੱਭਦਾ ਨਹੀਂ ਫੇਸਬੁੱਕ 'ਤੇ। ਸੋ ਉਹਦੇ ਲਈ ਸਪੈਸ਼ਲ ਹੁਣ ਅਸੀਂ YouTube ਦੇ ਉੱਤੇ ਡੇਟ ਵੀ ਪਾਈ ਹੁੰਦੀ ਆ, ਸਵੇਰ ਦਾ ਸਮਾਂ, ਸ਼ਾਮ ਦਾ ਸਮਾਂ, ਉਹ ਲੱਭਣਾ ਬੜਾ ਸੌਖਾ ਹੈਗਾ ਆ। ਸੋ ਪੰਜਾਬੀ ਰੇਡੀਓ USA ਦੀ ਜਿਹੜੀ ਫੇਸਬੁੱਕ ਆ ਉਹਦਾ ਲਿੰਕ ਵੀ ਆਪਾਂ ਫੇਸਬੁੱਕ 'ਤੇ ਪਾ ਦਿੰਦੇ ਆ। YouTube ਦਾ ਈਜ਼ੀ ਆ, youtube.com 'ਤੇ ਜਾਓ ਅਤੇ ਜਾ ਕੇ ਪੰਜਾਬੀ ਰੇਡੀਓ USA ਜੇ ਤੁਸੀਂ ਸਰਚ ਕਰਦੇ ਆ ਅਤੇ ਫਿਰ ਜਿਹੜਾ ਤੁਸੀਂ ਦੱਸੋ ਵੀ ਕਿਸ ਤਰੀਕੇ ਦੇ ਨਾਲ ਆ। ਅਤੇ ਹਰਜੋਤ ਸਿੰਘ ਜੀ EDD ਨੂੰ ਲੈ ਕੇ ਇਹ ਵੀ ਹੈਗਾ ਆ ਵੀ ਜੇ ਅਨਇੰਪਲੋਇਮੈਂਟ ਫਰਾਡ ਕਰਦੇ ਤੁਸੀਂ ਜੇ ਫੜੇ ਜਾਂਦੇ ਆ ਅਤੇ ਇਸ ਦੀਆਂ ਪੈਨਲਟੀਜ਼ ਵੀ ਬਹੁਤ ਭਾਰੀਆਂ ਹੁੰਦੀਆਂ ਨੇ। ਜਿਹੜੀ ਕੈਲੀਫੋਰਨੀਆ ਵਾਲੇ ਵੀ ਆ ਉਹ ਕਹਿੰਦੇ ਵੀ ਸਾਨੂੰ ਦੱਸੋ ਜੇ ਕੋਈ ਫਰਾਡ ਵੀ ਜੇ ਕੋਈ ਕਰ ਰਿਹਾ ਹੈਗਾ ਆ। ਸੋ ਮੇਕ ਸ਼ੋਰ ਕਰੋ ਵੀ ਜੋ ਵੀ ਤੁਸੀਂ ਉਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਕਰਨੀ ਆ ਉਹ ਬਿਲਕੁਲ ਦਰੁਸਤ, ਬਿਲਕੁਲ ਜਿਹੜੀ ਉਹ ਸਹੀ ਹੋਵੇ। ਰਾਈਟ ਨਾਓ ਜਿੱਦਾਂ ਉਹਨਾਂ ਨੇ ਕਿਹਾ ਵੀ ਉਹ ਦੇਈ ਜਾ ਰਹੇ ਨੇ, ਜੇ ਰਿਜੈਕਟ ਵੀ ਆ, ਪਰ ਉਹ ਸਹੀ ਇਨਫੋਰਮੇਸ਼ਨ ਹੋਣੀ ਚਾਹੀਦੀ। ਜੇ ਜਾਣਬੁੱਝ ਕੇ ਗਲਤ ਇਨਫੋਰਮੇਸ਼ਨ ਉਹਦੇ ਵਿੱਚ ਭਰੋਂਗੇ ਤਾਂ ਬਹੁਤ ਕੁਛ ਫਰਕ ਹੁੰਦਾ। ਇੱਥੋਂ ਤੱਕ ਕਿ ਤੁਹਾਡਾ ਇਨਕਮ ਟੈਕਸ ਰੀਫੰਡ ਵੀ ਕਈ ਵਾਰੀ ਆ ਉਹ ਵੀ ਨਹੀਂ ਮਿਲਦੇ ਬਾਅਦ ਦੇ ਵਿੱਚ ਜੇ ਤੁਸੀਂ ਇਸ ਦੇ ਵਿੱਚ ਫੜੇ ਜਾਂਦੇ ਆ। ਜੇਲ੍ਹ, ਪ੍ਰਿਜ਼ਨ ਜਿਹੜੀ ਆ ਉਹ ਵੀ ਹੋ ਸਕਦੀ ਹੁੰਦੀ ਆ, ਅਤੇ ਗੌਰਮੈਂਟ ਅਥਾਰਟੀਜ਼ ਦੇ ਦੁਆਰਾ ਪ੍ਰੋਸੀਕਿਊਸ਼ਨ ਵੀ ਜਿਹੜੀ ਤੁਹਾਡੀ ਜਿਹੜੀ ਉਹ ਕੀਤੀ ਜਾ ਸਕਦੀ। ਸੋ ਇਸੇ ਤਰ੍ਹਾਂ ਜੇ ਕੋਈ ਜੋਬ ਲੱਭ ਰਿਹਾ ਹੈਗਾ, ਜਿਹੜੀ ਕੈਲੀਫੋਰਨੀਆ ਦੀ EDD ਡਿਪਾਰਟਮੈਂਟ ਆ, ਉਹਨਾਂ ਨੂੰ 1800 ਤੋਂ ਵੱਧ ਲੋਕਾਂ ਦੀ ਜਿਹੜੀ ਜ਼ਰੂਰਤ ਹੈਗੀ ਆ। ਵੱਖ-ਵੱਖ ਪੋਜੀਸ਼ਨਾਂ ਪਰ ਹੈਗੀਆਂ, ਇਹ ਟੈਂਪਰੇਰੀ ਹੈਗੀਆਂ, ਸੋ ਵਧੀਆ, ਪਰਮਾਨੈਂਟ ਵੀ ਹੈਗੀਆਂ। ਸੋ ਗਵਰਨਮੈਂਟ ਦੀ ਜੋਬ ਆ, ਤੁਸੀਂ ਟਰਾਈ ਕਰ ਸਕਦੇ ਆ। ਇੰਪਲਾਇਮੈਂਟ
ਪ੍ਰੋਗਰਾਮ ਰਿਪਰੈਜ਼ੈਂਟੇਟਿਵ ਦੀਆਂ ਪੋਜੀਸ਼ਨ, ਆਫਿਸ ਟੈਕਨੀਸ਼ੀਅਨਸ, ਟੈਕਸ ਜ਼ਿਆਦਾ ਆਡੀਟਰ, ਫੋਨ ਵਾਲੇ ਚਾਹੀਦੇ ਨੇ ਉਹਨਾਂ ਨੂੰ। ਅਕਾਊਂਟੈਂਟ, Yeah. ਅਕਾਊਂਟਿੰਗ ਆਫੀਸਰਸ। ਸੋ ਪਲੀਜ਼ ਜੇ ਕੋਈ ਜੋਬ ਵੀ ਲੱਭ ਰਿਹਾ EDD ਤੇ ਤੁਸੀਂ ਉਹਨਾਂ ਦੇ ਵੈਬਸਾਈਟ ਤੇ ਜਾ ਕੇ ਜਿਹੜੀ ਆ ਸਰਚ ਕਰ ਸਕਦੇ ਆ ਤੇ ਅਪਲਾਈ ਕਰ ਸਕਦੇ, ਕਿਉਂਕਿ ਕਹਿੰਦੇ ਵੀ ਹੈਂਡਲ ਕਰਨੇ ਉਹਨਾਂ ਤੋਂ ਜਿਹੜੇ ਕਲੇਮ ਆ ਉਹ ਔਖੇ ਹੋਏ ਆ। 15 ਘੰਟੇ ਜਿਹੜੇ ਪ੍ਰੈਜ਼ੈਂਟ EMPLOYEE ਹੈਗੇ EDD ਦੇ ਉਹ ਕੰਮ ਕਰ ਰਹੇ ਆ। 1300 ਤੋਂ ਵੱਧ ਉਹਨਾਂ ਨੇ ਸਟੇਟ ਆਫ ਕੈਲੀਫੋਰਨੀਆ ਨੇ ਵੱਖ-ਵੱਖ ਡਿਪਾਰਟਮੈਂਟਾਂ ਤੋਂ ਜਿਹੜੇ 1800 EMPLOYEE ਆ 1800 ਹੋਰ ਮੰਗਾਏ ਉਹ ਹੋਏ ਜੀ ਸੀ। ਇੱਧਰ Yeah. ਮੂਵ ਕੀਤੇ ਹੈਗੇ ਆ। ਜੀ ਸੋ ਜੀ ਬਿਲਕੁਲ। ਸੋ ਜਾਂਦੇ ਜਾਂਦੇ ਖਬਰ ਹਰਜੋਤ ਸਿੰਘ ਜੀ ਸਾਂਝੇ ਕਰਦੇ ਜਾਈਏ ਵੀ ਕਿੱਦਾਂ ਕਾਰਪੋਰੇਸ਼ਨਾਂ ਵਾਲੇ ਧੱਕਾ ਕਰਦੇ ਨੇ। ਜਿਹੜੀ ਅਮਰੀਕਨ 에ਅਰਲਾਈਨਸ ਆ ਉਹਨਾਂ ਨੂੰ $25 ਮਿਲੀਅਨ ਜਿਹੜੀ ਆ ਉਹ ਰੀਸੈਂਟਲੀ ਰਿਲੀਫ ਜਿਹੜੀ ਉਹ ਮਿਲੀ ਸੀ, ਜੀ ਕਿਉਂਕਿ ਸਾਰਾ ਕੁਛ ਜਿਹੜਾ ਠੱਪ ਪਿਆ ਹੋਇਆ ਨੋ ਡਾਊਟ। ਜੀ ਪਰ ਕਹਿੰਦੇ ਵੀ ਇੱਦਾਂ ਜੋਬਾਂ ਬਚਾਉਣ ਦੇ ਲਈ ਉਹਨਾਂ ਨੂੰ ਇੰਨੇ ਪੈਸੇ ਜਿਹੜੇ ਮਿਲੇ ਆ ਤੇ 30% ਜਿਹੜਾ ਆਪਣਾ ਮੈਨੇਜਮੈਂਟ ਤੇ ਐਡਮਿਨਿਸਟ੍ਰੇਟਿਵ ਸਟਾਫ ਉਸ ਨੂੰ ਉਹ ਕੱਟ ਕਰਨ ਜਾ ਰਹੇ ਆ। 5000 ਜੌਬਸ ਜਿਹੜੀਆਂ ਆ ਉਹ ਉਹਨਾਂ ਨੂੰ ਜਿਹੜੇ ਉਸ ਦੇ ਉੱਤੇ ਲੀਕ ਜਿਹੜੀ ਉਹ ਮਾਰਨ ਜਾ ਰਹੇ ਹੈਗੇ ਆ। ਸੋ ਆਲਰੇਡੀ ਅਮਰੀਕਾ ਦੇ ਵਿੱਚ 41 ਮਿਲੀਅਨ ਜਿਹੜਾ ਹਰਜੋਤ ਸਿੰਘ ਜੀ ਅਨਇੰਪਲੋਇਮੈਂਟ ਦਾ ਆંકੜਾ ਜਿਹੜਾ ਉਹ ਪਹੁੰਚ ਚੁੱਕਾ ਹੋਇਆ ਆ। ਬਹੁਤ ਬੁਰੀ ਹਾਲਤ। ਜੀ ਜੀ। ਤੇ ਸੋ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਦਾ ਵੀ ਦੱਸ ਜਾਈਏ। ਅੱਜ ਜਿਹੜੀ ਡਾਓ ਜੋਨਸ ਆ ਉਹ 0.5% ਜਿਹੜੀ ਉਹ ਥੱਲੇ ਡਿੱਗੀ, 147 ਪੁਆਇੰਟ ਥੱਲੇ ਜਾਂਦੀ ਹੋਈ, 25400 ਦੇ ਉੱਤੇ ਬੰਦ ਹੋਈ। ਨੈਸਡੈਕ ਦੇ ਵਿੱਚ 43 ਪੁਆਇੰਟਾਂ ਦੀ ਗਿਰਾਵਟ ਹੋਈ, 9368 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 6 ਪੁਆਇੰਟ ਡਿੱਗੇ, 3029 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਸੋਨੇ ਦੀ ਕੀਮਤ $1715 ਪ੍ਰਤੀ ਆਉਂਸ ਜਿਹੜੀ ਉਹ ਰਹੀ ਹੈਗੀ ਆ। ਤੇ ਇਸੇ ਤਰ੍ਹਾਂ ਡਾਲਰ ਦੀ ਕੀਮਤ ਜਿਹੜੀ ਹੈ $1 ਦੀ $75.72 ਆ। ਜੀ। ਤੇ ਇੱਕ ਕੈਨੇਡੀਅਨ ਡਾਲਰ, ਇੱਕ US ਦੀ ਕੀਮਤ $1.38 ਕੈਨੇਡੀਅਨ ਡਾਲਰ ਜਿਹੜੀ ਆ ਉਹ ਰਹੀ ਆ। ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।